ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕੀ ਅਹਿਮ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਐਸੇ ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਸਾਲ 2023 ਦੀ 23 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਵੀਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੇ ਹਾਲਾਤਾਂ ਤੋਂ, ਜਾਂ ਕਹਿ ਲਈਏ ਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਹੜੀ 605 ਹੈ ਜਾਂ ਜਿਹੜੇ ਪੁਲਿਸ ਦੇ ਦਾਅਵੇ ਹੈ, ਉਹਨਾਂ ਦੇ ਦਰਮਿਆਨ ਹੀ ਇੱਕ ਸਵਾਲ ਉੱਠਦਾ ਹੈ। ਜੋ ਪੁਲਿਸ ਵੱਖ-ਵੱਖ ਤਰ੍ਹਾਂ ਦੀ ਫੁਟੇਜ ਮੀਡੀਆ ਦੇ ਵਿੱਚ ਚਰਚਾ, ਜਿਨ੍ਹਾਂ ਖਬਰਾਂ ਦੀ ਜਗਾੜੀ ਰੇੜੇ ਤੋਂ ਲੈ ਕੇ ਜਿਹੜੀ ਸ਼ਾਹਬਾਦ ਵਾਲੀ ਛਤਰੀ ਵਾਲੀ ਫੋਟੋ ਹੈ, ਉਹਦੇ ਵਿੱਚ ਕੋਈ ਅੰਮ੍ਰਿਤਪਾਲ ਨੇ ਜਾਂ ਕੋਈ ਅਦਾਕਾਰ। ਬੜੀ ਮਹੀਨਤਾ ਨਾਲ ਸਮਝਣ ਦੀ ਲੋੜ ਹੈ, ਬੜੀ ਗੰਭੀਰਤਾ ਨਾਲ ਇਸ ਗੱਲ ਨੂੰ ਮਤਲਬ ਸਮਝਣ ਦੀ ਲੋੜ ਹੈ ਕਿ ਕੀ ਇਹਦੇ ਪਿੱਛੇ ਕੋਈ ਘਟਨਾਕ੍ਰਮ ਵਾਪਰ ਰਿਹਾ, ਕੀ ਇਹਦੇ ਪਿੱਛੇ ਕੋਈ ਸਟੋਰੀ ਚੱਲ ਰਹੀ ਹੈ, ਕੋਈ ਫਿਲਮਾਂਕਣ ਚੱਲ ਰਿਹਾ ਹੈ, ਜਾਂ ਸੱਚਮੁੱਚ ਜੋ ਵਰਤਾਰਾ ਪੁਲਿਸ ਸਾਹਮਣੇ ਰੱਖ ਰਹੀ ਹੈ ਸਾਰਾ ਕੁਝ ਉਵੇਂ ਹੀ ਹੋ ਰਿਹਾ। ਜਿਹੜੀ ਧਿਰ ਇਸ ਮੌਕੇ ਅੰਮ੍ਰਿਤਪਾਲ ਦੇ ਪੱਖ 'ਚ ਖੜੀ ਆ, ਜਿਹੜੀ ਧਿਰ ਅੰਮ੍ਰਿਤਪਾਲ ਦੀ ਸਮਰਥਕ ਆ, ਉਹਨਾਂ ਨੂੰ ਪੁੱਛੋ ਤਾਂ ਉਹਨਾਂ ਦਾ ਇੱਕੋ ਜਵਾਬ ਹੈ ਕਿ ਬਾਈ ਜੀ ਅੰਮ੍ਰਿਤਪਾਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਬਾਈ ਜੀ ਅੰਮ੍ਰਿਤਪਾਲ ਪੁਲਿਸ ਨੇ ਚੱਕ ਲਿਆ, ਬਾਈ ਜੀ ਅੰਮ੍ਰਿਤਪਾਲ ਪੁਲਿਸ ਨੇ ਖਪਾਤਾ, ਬਾਈ ਜੀ ਅੰਮ੍ਰਿਤਪਾਲ ਪੁਲਿਸ ਨੇ ਕੁੱਟਿਆ, ਬਾਈ ਜੀ ਅੰਮ੍ਰਿਤਪਾਲ ਲੱਭਿਆ ਨਹੀਂ। ਉਹਨਾਂ ਦਾ ਇਹ ਪੱਖ। ਜਦੋਂ ਤੁਸੀਂ ਸਰਕਾਰੀ ਪੱਖ ਨੂੰ ਸੁਣੋਗੇ, ਤੁਸੀਂ ਪੁਲਿਸ ਦੇ ਪੱਖ ਨੂੰ ਜਾਣੋਗੇ, ਤੁਸੀਂ ਮਤਲਬ ਅੰਮ੍ਰਿਤਪਾਲ ਦੇ ਬਿਲਕੁਲ ਜਿਹੜੇ ਪਹੁੰਚ ਵਾਲੇ ਧਿਰ ਵਾਲੇ ਲੋਕ ਜਿਹੜੇ ਉਲਟ ਖੜੇ ਨੇ ਉਹਨਾਂ ਦੀ ਸੁਣੋਗੇ ਤਾਂ ਉਹ ਕਹਿੰਦੇ ਦੇਖ ਲਓ ਜੀ, ਲੋਕਾਂ ਨੂੰ ਕਹਿੰਦਾ ਸੀ, ਮੁੰਡਿਆਂ ਨੂੰ ਕਹਿੰਦਾ ਸੀ ਸਿਰ ਦੇਣੇ ਪੈਣੇ ਨੇ, ਪੰਜਾਬ ਲਈ ਸਿਰ ਦੇਣੇ, ਤੇ ਆਪ ਭੱਜ ਗਿਆ, ਆਪ ਫਰਾਰ ਆ ਜੀ। ਮਤਲਬ ਮਰਸਡੀ ਤੋਂ ਦੇਖੋ ਜੀ ਰੇੜੇ ਤੱਕ ਤੇ ਆ ਗਿਆ, ਹੈ ਨਾ, ਆ ਪਲੈਟੀਨਾ ਤੇ ਭੱਜ ਗਿਆ ਜੀ, ਹੁਣ ਸਕੂਟਰੀ ਲੈ ਲਈ ਜੀ, ਅੱਗੇ ਆ ਛਤਰੀਆਂ ਤਾਣ ਕੇ ਜਾਣਾ ਪੈਂਦਾ ਜੀ, ਮੂੰਹ ਲੁਕਾਉਣਾ ਪੈਂਦਾ ਜੀ। ਉਹ ਉਧਰ ਉਹਨਾਂ ਦਾ ਪੱਖ ਉਹ ਆ। ਪਰ ਇਹ ਦੋਏ ਪੱਖਾਂ ਦੇ ਵਿਚਾਲੇ ਇੱਕ ਲੀਕ ਆ, ਇੱਕ ਲੈਨ ਆ, ਇੱਕ ਵੀਹੀ ਆ, ਜਿਹਦੇ ਉੱਤੇ ਪੰਜਾਬ ਦੇ ਫਿਕਰਮੰਦ ਲੋਕ ਨੇ ਜਿਹੜੇ ਕਹਿੰਦੇ ਕਿ ਪੁਲਿਸ ਪਹਿਲਾਂ ਵੀ ਪੰਜਾਬ ਦੀ ਕਦੇ ਸਕੀ ਨਹੀਂ ਹੋਈ, ਸਰਕਾਰਾਂ ਕਦੇ ਪਹਿਲਾਂ ਪੰਜਾਬ ਦੀਆਂ ਸਕੀ ਨਹੀਂ ਹੋਈਆਂ, ਕੇਂਦਰ ਨੇ ਕਦੇ ਪਹਿਲਾਂ ਪੰਜਾਬ ਨਾਲ ਵਫਾ ਨਹੀਂ ਨਿਭਾਈ, ਠੀਕ ਹੈ ਨਾ। ਤੇ ਸਮੇਂ-ਸਮੇਂ ਅਜਿਹੇ ਕਈ ਧਿਰਾਂ ਆਈਆਂ ਜਿਨ੍ਹਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਨੂੰ ਵਰਤਿਆ, ਪੰਜਾਬ ਨੂੰ ਭਰਮਾਇਆ, ਪੰਜਾਬ ਨੂੰ ਭਟਕਾਇਆ, ਪਰ ਇਹਦੇ ਸਾਰੇ ਦੇ ਵਿੱਚ ਬਦਨਾਮ ਪੰਜਾਬ ਹੋ ਜਾਂਦਾ। ਤੇ ਉਹ ਧਿਰਾਂ ਗੱਭੇ ਫਿਕਰਮੰਦੀ ਵਾਲੇ ਨੇ। ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਸ ਪਹਿਲੂ ਨੂੰ ਜੇਕਰ ਕੜੀ ਦਰ ਕੜੀ ਸਮਝਣਾ ਹੋਵੇ, ਸਵਾਲ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਇੱਕ ਪਾਸੇ ਪੁਲਿਸ ਕਹਿੰਦੀ ਹੈ ਕਿ ਜੀ ਹਾਂ ਅਸੀਂ ਮਗਰ ਲੱਗੇ ਸੀ, ਉਹ ਸਾਨੂੰ ਮਤਲਬ ਝਪੱਕਾ ਦੇ ਕੇ ਭੱਜਣ 'ਚ ਕਾਮਯਾਬ ਹੋ ਗਿਆ, ਉਹ ਗੁਰਦੁਆਰੇ ਚੱਲ ਗਿਆ ਜੀ, ਉੱਥੇ ਜਾ ਕੇ ਨਹਾਇਆ ਧੋਇਆ ਜੀ, ਕੱਪੜੇ ਬਦਲੇ ਜੀ, ਪ੍ਰਸ਼ਾਦਾ ਛਕਿਆ ਜੀ, ਫਿਰ ਉਹ ਬਾਹਰ ਆ ਕੇ ਮੁੰਡਿਆਂ ਨਾਲ ਰਾਏ ਕੀਤੀ ਜੀ, ਫਿਰ ਚੋਲਾ ਲਾ ਕੇ ਜੀ, ਕਿਰਪਾਨ ਰੱਖ ਕੇ ਜੀ, ਉਹ ਸਾਰੇ ਕੱਪੜੇ ਪਾ ਕੇ ਜੀ, ਲਓ ਜੀ ਤਾਂ ਫਰਾਰ ਹੋ ਗਏ। ਹੁਣ ਜਿਹੜੀ ਧਿਰ ਉਹਦੀ ਅੰਨੀ ਭਗਤੀ ਕਰਦੀ ਆ, ਸਮਰਥਕ ਆ, ਉਹ ਕਹਿੰਦੀ ਨਹੀਂ ਜੀ ਨਕਲੀ ਆ। ਜਿਹੜੇ ਪੁਲਿਸ ਤੇ ਅੰਨਾ ਭਰੋਸਾ ਕਰਦੇ ਨੇ, ਹੈ ਨਾ, ਜਾਂ ਪੁਲਿਸ ਦੀ ਬੋਲੀ ਬੋਲਦੇ ਨੇ, ਉਹ ਕਹਿੰਦੇ ਲਓ ਜੀ ਆਹ ਦੇਖੋ ਜੀ, ਤੁਹਾਨੂੰ ਟਿੱਕੇ ਲਾ ਕੇ ਭੱਜ ਰਿਹਾ। ਬਿਲਕੁਲ। ਸੋ ਇਸ ਲਈ ਆਹ ਦੋਹਰਾ ਭਾਵ ਜਿਹੜਾ ਪੰਜਾਬ 'ਚ ਪੈਦਾ ਹੋ ਗਿਆ, ਇਹਦੇ ਨਾਲ ਇੱਕ ਨਵੀਂ ਫਿਕਰਮੰਦੀ ਖੜੀ ਹੋ ਗਈ ਕਿ ਪਤਾ ਨਹੀਂ ਅੰਮ੍ਰਿਤਪਾਲ ਫੜ ਲਿਆ, ਪਤਾ ਨਹੀਂ ਅੰਮ੍ਰਿਤਪਾਲ ਭੱਜ ਗਿਆ, ਪਤਾ ਨਹੀਂ ਛਤਰੀ ਉਹਲੇ ਅੰਮ੍ਰਿਤਪਾਲ ਸੀ, ਪਤਾ ਨਹੀਂ ਰੇੜੇ ਦੇ ਉੱਤੇ ਅੰਮ੍ਰਿਤਪਾਲ ਸੀ, ਜਾਂ ਕੋਈ ਐਕਟਰ ਬਿਠਾਇਆ ਸੀ, ਨਕਲੀ ਬਿਠਾਇਆ ਸੀ, ਅਸਲੀ ਬਿਠਾਇਆ ਸੀ, ਆਪਣੇ ਆਪੇ ਚਲਾ ਗਿਆ, ਕਿਸੇ ਹੋਰ ਨੂੰ ਲਿਆ ਕੇ ਪੇਸ਼ ਕਰਤਾ, ਵੀਡੀਓਗ੍ਰਾਫੀ ਕਰਾ ਲਈ। ਇਹ ਸਾਰੇ ਸਵਾਲ ਜਿਹੜੇ ਖੜੇ ਨੇ ਉਹ ਤਾਂ ਖੜੇ ਨੇ, ਉਹਨਾਂ ਦਾ ਜਵਾਬ ਨਹੀਂ ਮਿਲ ਰਿਹਾ। ਪਰ ਆਹ ਸਵਾਲ ਜਿਹੜਾ ਵੱਡਾ ਖੜਾ ਹੋਇਆ ਕਿ ਇਹਦੇ ਪਿੱਛੇ ਕੌਣ ਆ ਫਿਰ ਇਸ ਘਟਨਾਕ੍ਰਮ ਦੀ ਸਾਰੀ, ਕਿਉਂਕਿ ਜੇਕਰ ਅੰਮ੍ਰਿਤਪਾਲ ਪੁਲਿਸ ਦੀ ਗ੍ਰਿਫਤ ਚੋਂ ਭੱਜਿਆ ਤੇ ਫਿਰ ਉਹ ਇੰਨੇ ਆਰਾਮ ਨਾਲ ਕਿਵੇਂ ਜਾ ਰਿਹਾ?
ਤੇ ਜੇ ਪੁਲਿਸ ਕਹਿੰਦੀ ਅਸੀਂ ਇੰਨੇ ਮੁਸਤੈਦ ਆ ਤਾਂ ਫਿਰ ਪੁਲਿਸ 4 ਕਦਮ ਪਿੱਛੇ ਹੀ ਕਿਉਂ ਚੱਲ ਰਹੀ ਆ? ਕੀ ਉਸ ਨੂੰ ਲਾਂਘਾ ਦਿੱਤਾ ਜਾ ਰਿਹਾ ਜੀ, ਕੀ ਉਸ ਨੂੰ ਟਪਾਇਆ ਜਾ ਰਿਹਾ ਕਿ ਪਹਿਲਾਂ ਭਾਈ ਤੂੰ ਦਰਿਆ ਟੱਪ, ਹੈ ਨਾ, ਫਿਰ ਤੂੰ ਭਾਈ ਸ਼ਹਿਰ ਟੱਪ, ਫਿਰ ਤੂੰ ਭਾਈ ਪੰਜਾਬ ਟੱਪ, ਫਿਰ ਤੂੰ ਹਰਿਆਣਾ ਟੱਪ, ਹੁਣ ਕਹਿੰਦੇ ਜੀ ਨੇਪਾਲ ਪਹੁੰਚ ਗਿਆ, ਕਹਿੰਦੇ ਨਹੀਂ ਜੀ ਹੋ ਸਕਦਾ ਨੰਦੇੜ ਸਾਹਿਬ ਲੁਕਿਆ ਹੋਵੇ, ਅੱਛਾ ਜੀ ਕਹਿੰਦੇ ਇੱਧਰ ਉੱਤਰਾਖੰਡ 'ਚ ਵੀ ਲੱਭ ਲਓ ਜੀ, ਉੱਥੇ ਵੀ ਸਨੇਹ ਲਾਏ ਨੇ, ਫੋਟੋਆਂ ਤਾਂ ਅਸੀਂ ਕਹਿੰਦੇ ਜਿਹੜੀਆਂ ਪੋਸਟਾਂ ਨੇ ਜੀ ਪਾਕਿਸਤਾਨ ਵਾਲੇ ਬਾਰਡਰ ਦੀਆਂ ਸਾਡੀਆਂ, ਅਸੀਂ ਉਹਨਾਂ ਪੋਸਟਾਂ ਤੇ ਭੇਜਤੀਆਂ, ਅਸੀਂ 에ਅਰਪੋਰਟ ਤੇ ਵੀ ਅਲਰਟ ਕਰਤਾ ਜੀ ਕਿ ਹੈ ਨਾ, ਕਿਉਂਕਿ ਉਹਨੇ ਅਪਲਾਈ ਤਾਂ ਕੀਤਾ ਸੀਗਾ ਜੀ ਕੈਨੇਡਾ ਲਈ, ਪਰ ਕੈਨੇਡਾ ਵਾਲਾ ਵੀਜ਼ਾ ਤਾਂ ਨਹੀਂ ਮਿਲਿਆ। ਸੋ ਹੁਣ ਇਸ ਹਵਾਲੇ ਨਾਲ ਮਤਲਬ ਪੁਲਿਸ ਜਿਹੜੀ ਚੀਜ਼ ਦੀ ਮੁਸਤੈਦੀ ਨਾਲ ਭਾਲ ਕਰ ਰਹੀ ਹੋਵੇ, ਉਹ ਕੱਲ ਸੁਖਚੈਨ ਗਿੱਲ ਉਹਨਾਂ ਦੀ ਮੈਂ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਪ੍ਰਵੀਨ ਜੀ, ਹਾਂਜੀ, ਉਹ ਕਹਿੰਦੇ ਕਿ ਉਹ ਕਈ ਵਾਰ ਨਾ ਅੰਦਾਜ਼ਾ ਨਹੀਂ ਲੱਗਦਾ ਸਾਡੇ ਮੁਲਾਜ਼ਮਾਂ ਨੂੰ, ਨਾਕੇ ਤੇ ਖੜਿਆਂ ਨੂੰ, ਉਹ ਸੋਚਦਾ ਕਿ ਨਹੀਂ ਐ ਥੋੜਾ ਉਹ ਬੰਦਾ ਐ ਰੂਪ ਬਦਲ ਲੂਗਾ, ਐ ਰੂਪ ਬਦਲ ਲੂਗਾ, ਤੇ ਜੇ ਤੁਸੀਂ ਕਹਿੰਦੇ ਹੋ ਕਿ ਇੰਨਾ ਵਾਂਟਡ ਹੈ ਫਿਰ ਤਾਂ ਤੁਸੀਂ ਉੱਥੋਂ ਮੱਖੀ ਵੀ ਨਾ ਲੰਘਣ ਦਿਓ। ਜੀ ਸਹੀ ਹੈ। ਮਤਲਬ ਸਾਈਕਲ ਤੇ ਬੰਦਾ ਝੋਲਾ ਟੰਗ ਕੇ ਆਉਂਦਾ ਤਾਂ ਫੜ ਹੋ ਜਾਂਦਾ ਕਿ ਇਹਦੇ ਝੋਲੇ ਦੇ ਵਿੱਚ ਫੀਮ ਸੀ, ਇਹਦੇ ਝੋਲੇ 'ਚ ਦਾਰੂ ਸੀ, ਤੇ ਬੰਦਾ ਤੁਹਾਡੇ ਕੋਲੋਂ ਮਤਲਬ ਕਿ ਜਿਹਦੀ ਤੁਸੀਂ ਭਾਲ ਕਰ ਰਹੇ ਹੋ, 80,000 ਪੁਲਿਸ ਮੁਲਾਜ਼ਮ ਲੱਗਿਆ ਜਿਹਦੇ ਮਗਰ, ਕੇਂਦਰੀ ਏਜੰਸੀਆਂ ਲੱਗੀਆਂ ਜਿਹਦੇ ਮਗਰ, ਉਹਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਉਹ ਬੰਦਾ ਸਕੂਟਰ ਤੇ ਵੀ, ਮੋਟਰਸਾਈਕਲ ਤੇ ਵੀ, ਰੇੜੇ ਤੇ ਵੀ, ਅੱਗੇ ਮੋਟਰਸਾਈਕਲ ਬਦਲ ਕੇ ਵੀ, ਉਹ ਰਾਤ ਨੂੰ 8 ਵਜੇ ਕਹਿੰਦੇ ਨਦੀ ਪਾਰ ਕਰਨ ਲਈ, ਦਰਿਆ ਪਾਰ ਕਰਨ ਲਈ ਬੇੜੀ ਲੱਭ ਰਿਹਾ। ਪ੍ਰਵੀਨ ਜੀ ਇੱਕ ਸਵਾਲ ਹੈ ਕਿ ਜੇਕਰ ਪੁਲਿਸ ਨੂੰ ਇੱਥੇ ਤੱਕ ਮਤਲਬ ਸੁਨੇਹਾ ਮਿਲ ਗਿਆ ਸੀ, ਰਿਪੋਰਟ ਮਿਲ ਗਈ ਸੀ ਕਿ ਹਾਂ ਭਾਈ ਇਸ ਇਲਾਕੇ ਦੇ ਵਿੱਚ ਆਓ, ਫਿਰ ਪਤਾ ਹੁੰਦਾ ਨਾ ਕਿ ਇਸ ਇਲਾਕੇ 'ਚੋਂ ਬਾਹਰ ਨਿਕਲਣ ਲਈ ਜਾਂ ਤਾਂ ਪੁਲ ਹੈ ਜੀ ਜਾਂ ਇਹ ਦਰਿਆ ਹੈ, ਫਿਰ ਉੱਥੇ ਮੁਲਾਜ਼ਮ ਕਿਉਂ ਨਹੀਂ ਸੀ ਉਸ ਟਾਈਮ ਪਰ? ਹਾਂਜੀ ਬਿਲਕੁਲ। ਇਸ ਲਈ ਕਿੰਨੇ ਸਵਾਲ ਪੁਲਿਸ ਵਾਲੇ ਪਾਸੇ ਵੀ ਖੜੇ ਨੇ, ਹੈਗੇ ਨੇ, ਬਿਲਕੁਲ ਹੈਗੇ ਨੇ, ਕਿੰਨੇ ਸਵਾਲ ਅੰਮ੍ਰਿਤਪਾਲ ਵਾਲੇ ਪਾਸੇ ਵੀ ਖੜੇ ਨੇ ਕਿ ਜੇਕਰ ਸੱਚਮੁੱਚ ਅੰਮ੍ਰਿਤਪਾਲ ਭੱਜਿਆ ਤਾਂ ਫਿਰ ਇਹ ਸਵਾਲ ਇਹ ਹੈ ਕਿ ਫਿਰ ਉਹ ਭਾਈ ਉਹ ਬਾਕੀ ਮੁੰਡਿਆਂ ਨੂੰ ਕਿਹੜੇ ਮਤਲਬ ਤਰੀਕੇ ਨਾਲ ਕਹਿੰਦਾ ਸੀਗਾ ਕਿ ਸਿਰ ਦੇਣ ਲਈ ਤਿਆਰ ਹੋ ਜਾਓ, ਫਿਰ ਉਹ ਡਟਿਆ ਕਿਉਂ ਨਹੀਂ? ਗ੍ਰਿਫਤਾਰੀ ਤੋਂ ਕਿਉਂ? ਹੁਣ ਕਈ ਕਹਿੰਦੇ ਕੋਈ ਨਾ ਜੀ, ਭਗਤ ਸਿੰਘ ਵੀ ਭੱਜ ਗਿਆ ਸੀ ਇੱਕ ਵਾਰ, ਉਹਨੇ ਭੇਸ ਬਦਲਿਆ ਸੀ, ਤੁਲਨਾ ਕਰਨ ਲਈ ਅਸੀਂ ਜਦੇ ਆਪਣਾ ਪੱਖ ਰੱਖਣ ਲਈ ਵੀ ਅਸੀਂ ਹੀਲੇ ਲੱਭ ਲੈਂਦੇ ਆ ਨਾ। ਕਹਿੰਦੇ ਕੋਈ ਗੱਲ ਨਹੀਂ, ਆ ਮੋਦੀ ਵਾਲੀ ਫੋਟੋ ਦੇਖੋ, ਇਹਨੇ ਵੀ ਇੱਕ ਵਾਰ ਰੂਪ ਮੈਂ ਧਾਰਿਆ ਸੀ। ਸੋ ਇਹ ਸਵਾਲ, ਇਹ ਸਾਰੇ ਫਿਰ ਅਸੀਂ ਉਹਦੇ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਜੇਕਰ ਸਾਡੇ ਤੇ ਕੋਈ ਸਵਾਲ ਆਉਂਦਾ। ਹੁਣ ਸਵਾਲ ਇੱਥੇ ਇਹ ਵੀ ਖੜਾ ਕਿ ਕੀ ਅੰਮ੍ਰਿਤਪਾਲ ਆਪ ਭੱਜਿਆ? ਕੀ ਅੰਮ੍ਰਿਤਪਾਲ ਹੀ ਭੱਜਿਆ? ਜੀ ਬਿਲਕੁਲ ਸਹੀ ਹੈ, ਬਿਲਕੁਲ ਦੋ ਹੀ ਸਵਾਲ ਨੇ ਕਿ ਕੀ ਅੰਮ੍ਰਿਤਪਾਲ ਆਪ ਭੱਜਿਆ ਜਾਂ ਅੰਮ੍ਰਿਤਪਾਲ ਹੀ ਭੱਜਿਆ ਜੀ। ਸੋ ਸਭ ਤੋਂ ਬੜਾ ਸਵਾਲ ਇਹੀ ਖੜਾ। ਇਸ ਲਈ ਜਿਹੜਾ ਹੁਣ ਛਤਰੀ ਵਾਲਾ ਕਾਰਾ ਵਾਪਰਿਆ, ਉਹ ਸਾਰੇ ਦੇ ਵਿੱਚ ਵੀ ਹੁਣ ਪੁਲਿਸ ਕਹਿੰਦੀ ਜੀ ਸਾਨੂੰ ਉਹਦੀ ਚਾਲ ਤੋਂ ਪਤਾ ਲੱਗਦਾ, ਠੀਕ ਹੈ, ਸਾਨੂੰ ਉਹਦੀ ਢਾਲ ਤੋਂ ਪਤਾ ਲੱਗਦਾ, ਸਾਨੂੰ ਉਹਦੇ ਕੱਦ ਕਾਰ ਤੋਂ ਅੰਦਾਜ਼ਾ ਲੱਗਦਾ ਕਿ ਤੌਰ ਤਰੀਕਾ ਹੋਈ ਹੈ। ਮਤਲਬ ਸੀਸੀਟੀਵੀ ਕੈਮਰਾ ਇਸ ਹਿਸਾਬ ਨਾਲ ਲੱਗਿਆ ਸੀ ਜਾਂ ਫੁਟੇਜ ਇਸ ਹਿਸਾਬ ਨਾਲ ਆਈ ਹੈ ਕਿ ਇੰਨਾ ਹੀ ਦਿਖਾਉਣਾ, ਜਾਂ ਉਹਨੂੰ ਇੰਨਾ ਅੰਦਾਜ਼ਾ ਸੀ ਕਿ ਇੱਥੇ ਲੱਗਿਆ ਹੋਊਗਾ ਮੈਂ ਛਤਰੀ ਲੈ ਕੇ ਲੰਘਣਾ। ਸੋ ਅਜੇ ਤੱਕ ਫਿਰ ਉਹ ਸਕੂਟਰੀ ਵਾਲੀ ਅਜੇ ਕੋਈ ਫੁਟੇਜ ਨਹੀਂ ਸਾਹਮਣੇ, ਆਉਣ ਵਾਲੇ ਸਮੇਂ 'ਚ ਉਹ ਵੀ ਆਜੂਗੀ ਹੋ ਸਕਦਾ। ਪਰ ਇੱਥੇ ਜਿਹੜੀ ਉਹ ਜਿਹੜੇ ਰੇੜੇ ਵਾਲੀ ਹੈ, ਹੁਣ ਉਹ ਰੇੜਾ ਇੱਕ ਸਾਡੇ ਪੱਤਰਕਾਰ ਸਾਥੀ ਨੇ ਲੱਭ ਲਿਆ, ਇੱਕ ਮੀਡੀਆ ਨੇ, ਉਹ ਰੇੜੇ ਵਾਲੇ ਕੋਲ ਪਹੁੰਚ ਕੇ। ਸੋ ਹੁਣ ਇਹਨੇ ਆਹ ਸਾਫ਼-ਸਾਫ਼ ਕਰਤੀ ਗੱਲ ਕਿ ਹਾਂ ਭਾਈ ਰੇੜੇ ਤੇ ਮੋਟਰਸਾਈਕਲ ਵੀ ਲੱਦਿਆ, ਰੇੜੇ ਤੇ 2 ਬੰਦੇ ਵੀ ਬੈਠੇ। ਹੁਣ ਰੇੜੇ ਤੇ ਉਹ ਅੰਮ੍ਰਿਤਪਾਲ ਬੈਠਿਆ ਕਿ ਅਦਾਕਾਰ ਬੈਠਿਆ? ਛਤਰੀ ਥੱਲੇ ਅੰਮ੍ਰਿਤਪਾਲ ਹੈ ਕਿ ਕੋਈ ਅਦਾਕਾਰ ਹੈ? ਜੀ ਇਹਦਾ ਜਵਾਬ ਅਜੇ ਨਾ ਪੁਲਿਸ ਕੋਲ ਹੈ, ਨਾ ਰੇੜੇ ਵਾਲੇ ਕੋਲ ਹੈ, ਨਾ ਮੀਡੀਆ ਵਾਲਿਆਂ ਕੋਲ ਹੈ। ਕਿਉਂਕਿ ਪੱਤਰਕਾਰਾਂ ਨੇ ਇਹ ਤਾਂ ਪੁੱਛਿਆ ਉਹਨੂੰ ਕਿ ਹਾਂ ਤੇਰੇ ਰੇੜੇ ਤੇ, ਹਾਂ ਕਹਿੰਦਾ ਜੀ ਹਾਂ ਰੁਕੇ ਸੀ, ਮੈਨੂੰ ਹੱਥ ਦਿੱਤਾ ਸੀ, ਮੈਂ ਚੜਾਏ ਕਿ ਪੈਂਚਰ ਲਵਾਉਣਾ, ਮੈਂ ਲਾ ਤੇ ਮੈਨੂੰ 100 ਰੁਪਇਆ ਵੀ ਦੇ ਗਏ। ਸੋ ਰੇੜਾ ਵੀ ਦਿਖ ਰਿਹਾ ਉਹੀ, ਅਗਲੇ ਨੇ ਵੀ ਮੰਨ ਲਿਆ ਕਿ ਅੱਜ ਦਾ ਹੀ ਆ। ਉਹ ਰੇੜੇ ਵਾਲਾ ਬੰਦਾ ਬਹੁਤ ਸਧਾਰਨ ਆਮ ਲੱਗਦਾ, ਉਹ ਲੱਗਦਾ ਨਹੀਂ ਕੋਈ ਕਿ ਮਤਲਬ ਕਿਸੇ ਦਾ ਉਹ ਹੋਵੇ। ਪਰ ਸਵਾਲ ਇਹ ਹੈ ਕਿ ਉਹਨੂੰ ਪਹਿਚਾਣ ਥੋੜਾ ਫਿਰ ਨਾ ਉਹਨੇ ਜਸਟੀਫਾਈ ਕੀਤਾ ਕਿ ਹਾਂ ਉਹ ਭੇਸ ਬਦਲ ਕੇ ਬੈਠਾ ਬੰਦਾ ਅੰਮ੍ਰਿਤਪਾਲ ਹੀ ਸੀ। ਨਹੀਂ ਉਹਨੇ ਤਾਂ ਬਿਲਕੁਲ, ਉਹਨੇ ਤਾਂ ਉਹਨੂੰ ਪੁੱਛਿਆ ਜਦੋਂ ਕਿ ਉਹ ਭਾਈ ਅੰਮ੍ਰਿਤਪਾਲ ਸੀ, ਉਹ ਕਹਿੰਦਾ ਮੈਨੂੰ ਨਹੀਂ ਪਤਾ ਇਸ ਗੱਲ ਦਾ। ਹਾਂ ਜੀ। ਸੋ ਪਰ ਤੁਸੀਂ ਇਹ ਦੇਖੋ ਕਿ ਇੰਨੇ ਘੰਟਿਆਂ ਦੀ 1.5 ਦਿਨ ਤੋਂ ਵੀਡੀਓ ਚੱਲ ਰਹੀ ਆ ਕਿ ਹਾਂ ਰੇੜੇ ਵਾਲਾ ਜੀ, ਰੇੜੇ ਵਾਲੇ ਜਿਹਦੇ ਮਗਰ ਪੁਲਿਸ ਇੰਨੀ ਲੱਗੀ ਹੋਵੇ, ਉਸ ਰੇੜੇ ਵਾਲੇ ਦੀ ਭਾਲ ਦੇ ਵਿੱਚ, ਮਤਲਬ ਜਿਹੜੇ ਬੰਦਾ ਫਰਾਰ ਹੋਇਆ ਉਹਦੇ ਰੇੜੇ ਤੇ ਹੈ ਨਾ, ਉਹਦੀ ਭਾਲ ਪੁਲਿਸ ਕਰ ਰਹੀ ਹੈ, ਤੇ ਪਰ ਰੇੜੇ ਵਾਲੇ ਤੱਕ ਪਹਿਲਾਂ ਮੀਡੀਆ ਪਹੁੰਚਦਾ ਜੀ, ਪੁਲਿਸ ਨਹੀਂ ਪਹੁੰਚਦੀ। ਨਾ ਜੇ ਪੈਂਚਰ ਵਾਲਾ ਲੱਭਿਆ ਜੀ, ਹੈ ਨਾ ਅਗਲਾ ਮੋਟਰਸਾਈਕਲ ਵਾਲਾ ਲੱਭਿਆ, ਨਾ ਅੱਗੇ ਟੈਂਪੂ ਵਾਲਾ ਜੇ ਫੜ ਹੋਇਆ ਕਿ ਕਿਹਦੇ ਟੈਂਪੂ ਚੜ ਕੇ ਗਿਆ, ਅੱਗੇ ਸਕੂਟਰੀ ਲੈ ਲਈ, ਅੱਗੇ ਕਹਿੰਦੇ ਹੋ ਸਕਦਾ ਬੱਸ ਚੜ ਕੇ ਗਿਆ ਹੋਇਆ, ਜੇ ਬੱਸ ਦਾ ਨਹੀਂ ਪਤਾ ਕਿ ਅੱਡੇ ਤੱਕ ਗਿਆ, ਹੈ ਨਾ। ਸੋ ਇਸ ਲਈ ਜੇ ਕਿੰਨੀਆਂ ਕੜੀਆਂ ਜੁੜਨੀਆਂ ਬਾਕੀ ਨੇ। ਪਰ ਸਵਾਲ ਇਹ ਹੈ ਕਿ ਉਸ ਰੇੜੇ ਵਾਲੇ ਤੱਕ ਮੀਡੀਆ ਪਹਿਲਾਂ ਪਹੁੰਚਦਾ, ਪੁਲਿਸ ਨਹੀਂ ਪਹੁੰਚੀ।
ਬਿਲਕੁਲ। ਇਸੇ ਤਰ੍ਹਾਂ ਘਰ ਦੀ ਅਜੇ ਸੁਖਚੈਨ ਗਿੱਲ ਹੋਰਾਂ ਨੇ ਪ੍ਰੈਸ ਕਾਨਫਰੰਸ ਵੀ ਨਹੀਂ ਕੀਤੀ ਸੀ ਕਿ ਇੱਕ ਚੈਨਲ ਨੇ ਤਾਂ ਘਰ ਵੀ ਦਿਖਾਤਾ ਸੀ ਜੀ, ਜੀ। ਕਿ ਘਰ 'ਚ ਆ। ਤੇ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਹੀ ਇਹ ਗੱਲਾਂ ਆ ਗਈਆਂ ਸੀ ਕਿ ਜੀ ਨੰਦੇੜ ਸਾਹਿਬ ਵੀ ਟੀਮ ਭੇਜਤੀ, ਉੱਤਰਾਖੰਡ ਵੀ ਟੀਮ ਭੇਜਤੀ, ਹੈ ਨਾ ਜੀ, ਉਹਦਾ ਨੇਪਾਲ ਭੱਜਣ ਦਾ ਖਤਰਾ, ਯੂਪੀ ਵੀ ਜਾ ਸਕਦਾ, ਯੂਪੀ ਨੂੰ ਵੀ ਅਲਰਟ ਕਰਤਾ। ਤੇ ਫਿਰ ਬਾਅਦ ਚੋਂ ਪ੍ਰੈਸ ਕਾਨਫਰੰਸ ਹੁੰਦੀ ਹੈ। ਹੁਣ ਪ੍ਰੈਸ ਕਾਨਫਰੰਸ ਕਹਿੰਦੇ ਜੀ ਰਾਤ ਬੇੜੀ ਰਾਹੀਂ ਲੱਗਣ ਦੀ ਕੋਸ਼ਿਸ਼ ਕੀਤੀ, ਕਿਸ਼ਤੀ ਨਹੀਂ ਲੱਭੀ, ਫਿਰ ਇਸ ਲਈ ਪੁਰਾਣੇ ਪੁਲ ਤੋਂ ਚਲਾ ਗਿਆ। ਨਾ ਤੁਸੀਂ ਪੁਲ ਤੇ ਖੜੇ ਸੀ, ਨਾ ਤੁਸੀਂ ਬੇੜੀ ਤੇ ਖੜੇ ਸੀ। ਫਿਰ ਲੰਘਿਆ ਕਿ ਲੰਘਾਇਆ, ਅਸਲੀ ਲੰਘਿਆ ਕਿ ਅਦਾਕਾਰ ਲੰਘਿਆ, ਅੰਮ੍ਰਿਤਪਾਲ ਹੀ ਲੰਘਿਆ ਕਿ ਅੰਮ੍ਰਿਤਪਾਲ ਵਰਗਾ ਲੰਘਿਆ। ਜੀ। ਸੋ ਇਹ ਸ਼ੰਕੇ ਸ਼ੋਭੇ ਅਜੇ ਖੜੇ ਨੇ। ਪਰ ਜੇਕਰ ਪੁਲਿਸ ਕਹਾਣੀ ਘੜ ਰਹੀ ਆ ਤਾਂ ਸਵਾਲੀਆ ਚਿੰਨ੍ਹ ਪੁਲਿਸ ਤੇ ਆ, ਤੇ ਜੇਕਰ ਅੰਮ੍ਰਿਤਪਾਲ ਪੁਲਿਸ ਦੀ ਗਿਰਫਤ ਤੋਂ ਬਚਣ ਦੇ ਲਈ ਸਮੇਂ-ਸਮੇਂ ਰੂਪ ਰੰਗ ਬਦਲ ਕੇ ਜਾ ਰਿਹਾ ਤਾਂ ਅੰਮ੍ਰਿਤਪਾਲ ਸਵਾਲਾਂ ਦੇ ਘੇਰੇ 'ਚ ਆ ਕਿ ਫਿਰ ਦੂਆਂ ਦੇ ਜਵਾਕਾਂ ਲਈ ਕਿਉਂ ਕਿਹਾ ਜਾ ਰਿਹਾ ਸੀ ਕਿ ਸਿਰ ਦੇਣੇ। ਸੋ ਇਸ ਲਈ ਖੜਿਆ ਕਿਉਂ ਨਹੀਂ। ਸੋ ਇਹ ਦੋਏ ਪਹਿਲੂ ਹੁਣ ਬਰਾਬਰ ਚੱਲ ਪਏ ਨੇ ਜੀ, ਕਿਉਂਕਿ ਆ ਰੇੜੇ ਵਾਲੀ ਘਟਨਾ ਤੋਂ ਬਾਅਦ ਹੁਣ ਬਸ ਸਿਰਫ ਇੰਨਾ ਕੁ ਪੱਖ ਸਪਸ਼ਟ ਹੋਣਾ ਬਾਕੀ ਆ ਕਿ ਉਹ ਅਸਲੀ ਆ ਕਿ ਨਕਲੀ ਆ। ਜੀ, ਇੱਥੇ ਖੜੀ ਆ। ਪਰ ਪੁਲਿਸ ਵਾਲਾ ਪੱਖ ਉੱਥੇ ਹੀ ਖੜਾ ਕਿ ਪੁਲਿਸ ਜਿਹੜੀ ਕਹਿੰਦੀ ਹੈ ਕਿ ਅਸੀਂ ਮਗਰ ਤੁਰੇ ਆ ਜੀ, ਅਸੀਂ ਫੁਟੇਜ ਲੱਭਦੇ ਤੁਰੀ ਜਾਂਦੇ ਆ ਕਿ ਆਹ ਫਿਲਮੀ ਕਹਾਣੀ ਕਿਉਂ ਆ ਕਿ ਹਾਂ ਪੁਲਿਸ ਘੰਟੇ ਬਾਅਦ ਪਹੁੰਚਣੀ ਹੁੰਦੀ ਆ। ਫਿਰ ਇਹ ਸਵਾਲ ਆ ਕਿ ਤੁਸੀਂ ਉਹ ਉੱਥੇ ਉਹਦੇ ਮਗਰ ਲੈ ਕੇ ਗੁਰਦੁਆਰੇ ਤੱਕ, ਗੁਰਦੁਆਰੇ ਤੋਂ ਲੈ ਕੇ ਦਰਿਆ ਤੱਕ, ਦਰਿਆ ਤੋਂ ਲੈ ਕੇ ਤੁਸੀਂ ਮਤਲਬ ਕਿ ਉਹ ਪੁਲ, ਪੁਰਾਣੇ ਪੁਲ ਤੱਕ, ਪੁਰਾਣੇ ਪੁਲ ਤੋਂ ਲੈ ਕੇ ਲੁਧਿਆਣੇ ਤੱਕ, ਲੁਧਿਆਣੇ ਤੋਂ ਲੈ ਕੇ ਕੁਰੂਕਸ਼ੇਤਰ, ਕੁਰੂਕਸ਼ੇਤਰ ਤੋਂ ਲੈ ਕੇ ਸ਼ਾਹਬਾਦ, ਸ਼ਾਹਬਾਦ ਤੋਂ ਅੱਗੇ ਹੁਣ ਕਹਿੰਦੇ ਸੀ ਇੱਥੇ ਤੱਕ ਪਹੁੰਚ ਗਏ। ਜਦੋਂ ਉਹ ਅੱਗੇ ਪਹੁੰਚੂਗਾ ਫਿਰ ਅਗਲੀ ਫੁਟੇਜ ਅਸੀਂ ਕੱਢ ਲਾਂਗੇ। ਜੀ, ਜੀ। ਸੋ ਇਸ ਲਈ ਇਹ ਸਾਰੇ ਸ਼ੰਕੇ ਸੋਭੇ ਕਿੰਨੇ ਤਰ੍ਹਾਂ ਦੇ ਸਵਾਲ ਆ ਕੇ ਖੜੇ ਹੋ ਗਏ ਨੇ। ਤੇ ਇਹਦੇ ਵਿੱਚ ਇੱਕ ਫਾਇਰਿੰਗ ਵਾਲੀ ਗੱਲ ਵੀ ਕੀਤੀ ਸੁਖਚੈਨ ਗਿੱਲ। ਦੇਖੋ ਦੋ ਗੱਲਾਂ ਨੇ। ਠੀਕ ਹੈ। ਇੱਕ ਪੱਖ ਜਿਹੜਾ ਮੈਨੂੰ ਲੱਗਦਾ ਕਿ ਉਹਨੂੰ ਲੱਗਿਆ ਕਿ ਪੰਜਾਬ 'ਚ ਦਬਾਅ ਵੱਧ ਜਾਣਾ, ਸਰਕਾਰ ਸਵਾਲਾਂ ਦੇ ਘੇਰੇ 'ਚ ਆ ਰਹੀ ਆ, ਲੋਕ ਸਵਾਲ ਚੁੱਕਣ ਲੱਗੇ ਨੇ ਕਿ ਤੁਸੀਂ ਅੰਮ੍ਰਿਤਪਾਲ ਤੇ ਤਾਂ ਕਾਰਵਾਈ ਕਰਨੀ ਸੀ, ਜਿਹੜਾ 200 ਬੰਦਾ ਨਾਲ ਚੱਕ ਲਿਆ ਕਿ ਸਾਰੇ ਹੀ ਪੰਜਾਬ ਦੇ, ਮਤਲਬ ਕਿ ਇਸ ਤਰ੍ਹਾਂ ਹੋ ਗਿਆ ਮਾਹੌਲ ਕਿ ਤੁਸੀਂ ਹਰੇਕ ਪੰਜਾਬ ਦਾ ਨੌਜਵਾਨ ਨੇ ਤੁਸੀਂ ਐਂ ਦਿਖਾਤਾ ਕਿ ਹਾਂ ਲਓ ਜੀ ਤਾਂ ਪੰਜਾਬ ਨੂੰ ਤਬਾਹ ਕਰਨ ਤੁਰੇ ਨੇ ਜੀ, ਤੁਸੀਂ ਦੇਸ਼ ਵਿਰੋਧੀ ਬਣਾਤਾ ਸਾਰਾ ਪੰਜਾਬ। ਸੋ ਉਹ ਸਵਾਲ ਨਾਲ ਲੱਗਦਾ ਸਰਕਾਰ ਦੇ ਉੱਤੇ ਵੀ, ਪੁਲਿਸ ਦੇ ਉੱਤੇ ਵੀ ਦਬਾਅ ਬਣਿਆ। ਸੁਖਚੈਨ ਗਿੱਲ ਨੂੰ ਕੱਲ ਕਹਿਣਾ ਪਿਆ ਕਿ 207 ਬੰਦੇ ਫੜੇ ਨੇ ਪਰ ਕਾਰਵਾਈ 30 ਤੇ ਹੀ ਪਾਵਾਂਗੇ, 170 ਨੂੰ 100 ਛੱਡਣ ਜਾ ਰਹੇ ਹਾਂ ਜੀ। ਹੁਣ ਪਰ ਉਹ ਛੱਡਣਗੇ ਕਿ ਉਹਨਾਂ ਤੇ ਨਜ਼ਰਸਾਨੀ ਰੱਖਣਗੇ, ਕੱਲ ਨੂੰ ਉਹਨਾਂ ਨੂੰ ਹੋਰ ਕਿਸੇ ਮਾਮਲਿਆਂ 'ਚ ਚੱਕੇ ਜਾਣਗੇ ਉਹਨਾਂ 'ਚ ਕੁਝ ਨੌਜਵਾਨ। ਇਹ ਸਵਾਲ ਖੜਾ ਪੁਲਿਸ ਦਾ ਢੰਗ ਤਰੀਕਾ, ਔਰ ਲੋਕਾਂ ਨੂੰ ਇਹ ਵੀ ਫਿਕਰਮੰਦੀ ਹੈ ਕਿ ਕਿਤੇ ਪੁਲਿਸ ਨੂੰ ਵਾਧੂ ਤਾਕਤ ਨਾ ਮਿਲ ਜਾਵੇ, ਫਿਰ ਤੋਂ ਆਪਣੀਆਂ ਕੋਈ ਪੁਰਾਣੀਆਂ ਰੰਜਿਸ਼ਾਂ, ਪੁਰਾਣੇ ਬਦਲੇ, ਧੱਕਾਸ਼ਾਹੀ, ਰਿਸ਼ਵਤਖੋਰੀ, ਖਿੱਚ-ਧੂ ਹੈ ਨਾ, ਉਹ ਨਾ ਵੱਜ ਜਾਵੇ। ਇਹ ਖਤਰਾ ਵੀ ਲੋਕਾਂ ਨੂੰ ਫਿਕਰਮੰਦੀ ਖੜੀ ਹੈ। ਪਰ ਹੁਣ ਕੱਲ ਕਹਿਣਾ ਪਿਆ ਕਿ ਹਾਂ ਭਾਈ ਜਿਹਦਾ ਪੇਪਰਾਂ ਨੂੰ ਪੇਪਰ ਵੀ ਦਵਾਵਾਂਗੇ ਜੀ, ਕਹਿਣਾ ਪਿਆ ਜਿਹਦਾ ਕੋਈ ਫਾਰਮ ਭਰਨਾ ਰਹਿੰਦਾ ਫਾਰਮ ਵੀ ਭਰਾਵਾਂਗੇ। 207 ਬੰਦੇ ਅਸੀਂ ਹੁਣ ਤੱਕ ਹਿਰਾਸਤ 'ਚ ਲਏ ਨੇ, ਪਰ ਉਹਨਾਂ 'ਚੋਂ ਕਾਰਵਾਈ ਜਿਹੜਾ ਕ੍ਰਿਮੀਨਲ ਧਾਰਾਵਾਂ ਨੇ ਉਹਦੇ ਤਹਿਤ 30 ਤੇ ਚੱਲਣੀਆਂ ਨੇ। ਉਹ ਜਿਹੜੇ ਕਹਿੰਦੇ ਉਹਦੇ ਖਾਸ ਮਤਲਬ ਉਹਦੇ ਗਰੋਹ ਦੇ ਵਿੱਚ ਕੰਮ ਕਰਦੇ ਸੀ ਜੀ, AKF ਨਾਲ ਜੁੜੇ ਸੀ ਜਾਂ ਸਿੱਧੇ ਅੰਮ੍ਰਿਤਪਾਲ ਨਾਲ ਜੁੜੇ ਸੀ, ਉਹਨਾਂ ਤੇ ਕਾਰਵਾਈ ਕਰਾਂਗੇ। ਪਰ 177 ਨੂੰ ਅਸੀਂ ਆਉਂਦੇ ਦਿਨਾਂ 'ਚ ਛੱਡ ਦਾਂਗੇ। ਇਹ ਕਿਹਾ ਹੈ। ਜਦੋਂ ਬਾਹਰ ਆਉਣਗੇ ਫਿਰ ਕਿਵੇਂ ਕੀ ਨਸੀਹਤ ਦਿੰਦੇ ਨੇ, ਕੀ ਉਹਨਾਂ ਦੀ ਕਾਰਵਾਈ ਹੁੰਦੀ ਹੈ, ਕਿੱਥੋਂ ਤੱਕ ਹੁੰਦਾ ਮਾਮਲਾ, ਉਹ ਦੇਖਣ ਵਾਲੀ ਗੱਲ। ਪਰ ਨਾਲ ਇਹ ਦੂਆ ਪੱਖ ਪੁਲਿਸ ਕਹਿੰਦੀ ਜੀ ਉਹਨੇ ਤਾਂ ਆਪਣੇ ਪਿੰਡ 'ਚ ਪੁਲਿਸ ਰੇਂਜ ਬਣਾ ਲਈ ਸੀ। ਸਾਨੂੰ ਕਹਿੰਦੇ ਜੀ ਬਾਬਾ ਜਿਹੜਾ ਫੜਿਆ ਸੀ, ਗੋਰਖਾ ਬਾਬਾ ਹੈ ਨਾ, ਉਹਦੇ ਬਾਬੇ ਦੇ ਮੋਬਾਈਲਾਂ ਤੋਂ ਪਤਾ ਲੱਗਿਆ ਕਿ ਉਹ ਉੱਥੇ ਹਥਿਆਰ ਖੋਲਣ ਦੀ, ਹਥਿਆਰ ਪੈਕ ਕਰਨ ਦੀ, ਗੋਲੀਆਂ ਚੱਲਣ ਦੀ। ਕਮਾਲ ਆ ਪ੍ਰਵੀਨ ਜੀ, ਪੰਜਾਬ ਪੁਲਿਸ ਦੇ, ਏਜੰਸੀਆਂ ਦੇ, ਖੁਫੀਆ ਧਿਰਾਂ ਦੇ, ਸਰਕਾਰਾਂ ਦੇ। ਇੰਨਾ ਤਾਂ ਅਸੀਂ ਸੁਣਿਆ ਸੀ ਕਿ ਲੋਕ ਹੱਕੀ ਗੱਲਾਂ ਨਹੀਂ ਸੁਣਦੀਆਂ, ਹੁਣ ਗੋਲੀਆਂ ਦੀ ਆਵਾਜ਼ਾਂ ਵੀ ਨਹੀਂ ਸੁਣਦੀਆਂ ਇਹਨਾਂ ਜੀ। ਸਹੀ ਕਿਹਾ। ਜੇ ਰੇਂਜ ਸੀ ਉੱਥੇ ਗੋਲੀਆਂ, ਹਰ ਪਿੰਡ 'ਚ 5-4 ਜਸੂਸ ਰੱਖੇ ਹੁੰਦੇ ਆ ਪੁਲਿਸ ਵਾਲਿਆਂ ਨੇ। ਬਿਲਕੁਲ ਰੱਖੇ ਹੁੰਦੇ। ਸਹੀ ਹੈ ਨਾ, ਮਤਲਬ ਕਿ ਜ਼ਿਆਦਾਤਰ ਤਾਂ ਚੁਣੇ ਨੁਮਾਇੰਦੇ ਹੀ ਉਹਨਾਂ ਦੇ ਸੂਹੇ ਹੁੰਦੇ। ਬਿਲਕੁਲ ਜੀ, ਹੈ ਨਾ ਜੀ। ਚਾਹੇ 5 ਸਰਪੰਚਾਂ 'ਚੋਂ ਕੋਈ ਲੱਭ ਲੈਣ, ਚਾਹੇ ਕੋਈ ਸਾਬਕਾ 'ਚੋਂ ਲੱਭ ਲੈਣ, ਚਾਹੇ ਮੌਜੂਦਾ 'ਚੋਂ ਲੱਭ ਲੈਣ, ਚਾਹੇ ਆਉਣ ਵਾਲੇ ਬਣਨ ਵਾਲਿਆਂ 'ਚੋਂ ਲੱਭ ਲੈਣ, ਜਾਂ ਕੋਈ ਹੋਰ ਹੈ ਨਾ ਜਿਹਨੂੰ ਕੋਈ ਪੁੱਠਾ ਸਿੱਧਾ ਕੰਮ ਕਰਦਾ, ਕੋਈ ਉਹਨੂੰ ਬਣਾਇਆ ਹੁੰਦਾ ਕਿ ਤੂੰ ਆਪਣਾ ਕੰਮ ਕਰੀ ਜਾਈ ਪਰ ਬਾਕੀ ਜਾਣਕਾਰੀ ਸਾਨੂੰ ਦੇਈ ਜਾਈ। ਹਾਂਜੀ, ਬਿਲਕੁਲ ਏਦਾਂ ਹੀ ਹੁੰਦਾ। ਸੋ ਜੇਕਰ ਇਲਾਕੇ 'ਚ ਉਹ ਰੇਂਜ ਬਣੀ ਹੋਵੇ, ਹੈ ਨਾ, ਫਾਇਰਿੰਗ ਰੇਂਜ, ਤੇ ਗੋਲੀਆਂ ਚੱਲਦੀਆਂ ਹੋਣ, ਟ੍ਰੇਨਿੰਗ ਦਿੱਤੀ ਜਾਂਦੀ ਹੋਵੇ, ਤਾਂ ਫਿਰ ਪੁਲਿਸ ਨੂੰ ਕਿਉਂ ਨਹੀਂ ਪਤਾ ਲੱਗਿਆ ਜੀ। ਰੇਂਜ ਬਣਾਉਣ ਵਾਲਾ ਤਾਂ ਤੁਸੀਂ ਕਟਹਿਰੇ 'ਚ ਖੜਾ ਕਰੋ, ਹਾਂਜੀ, ਪਰ ਆਪਣੇ ਆਪ ਨੂੰ ਵੀ ਕਟਹਿਰੇ 'ਚ ਖੜਾ ਕਰੋ ਨਾ ਕਿ ਫਿਰ ਤੁਹਾਡੀ ਨਲਾਇਕੀ ਕੀ ਸੀ ਜੇ ਉੱਥੇ ਆਇਆ ਕੁਛ ਹੋਈ ਜਾਂਦਾ, ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ, ਬਾਅਦ ਚੋਂ ਕਿਉਂ ਪਤਾ ਲੱਗ ਰਿਹਾ ਜੀ। ਸੋ ਇਸ ਲਈ ਦੀਵਾਲੀ ਵਾਲੇ ਦਿਨ ਪਟਾਕਿਆਂ ਦੇ ਵਿੱਚ ਵੀ ਜੇਕਰ ਕੋਈ ਫਾਇਰ ਕੱਢਦਾ ਨਾ, ਉਹ ਵੀ ਪਤਾ ਲੱਗ ਜਾਂਦਾ ਆਪਾਂ ਨੂੰ ਕਿ ਹਾਂ ਇਹ ਪਟਾਕਾ ਨਹੀਂ ਚੱਲਿਆ, ਗੋਲੀ ਚੱਲੀ ਆ। ਹਾਂਜੀ, ਬਿਲਕੁਲ ਸਹੀ। ਤੇ ਜੇ ਨਾਰਮਲ ਦਿਨਾਂ 'ਚ ਟ੍ਰੇਨਿੰਗ ਹੋ ਰਹੀ ਸੀ ਔਰ ਗੋਲੀਆਂ ਚੱਲ ਰਹੀਆਂ ਸੀ ਤਾਂ ਇਲਾਕੇ 'ਚ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਇੱਥੇ ਗੋਲੀਆਂ ਚੱਲਣ ਦੀ ਆਵਾਜ਼ ਰੋਜ਼ ਕਿਉਂ ਆਉਂਦੀ ਆ। ਸੋ ਇਸ ਲਈ ਕਿੰਨੇ ਹੀ ਸਵਾਲ
ਪੁਲਿਸ ਵਾਲੇ ਪਾਸੇ ਵੀ ਖੜੇ ਨੇ, ਜੀ ਪਰ ਉਨੇ ਹੀ ਸਵਾਲ ਹੁਣ ਅੰਮ੍ਰਿਤਪਾਲ ਵਾਲੇ ਪਾਸੇ ਵੀ ਖੜੇ ਨੇ। ਪਰ ਅੰਮ੍ਰਿਤਪਾਲ ਵਾਲੇ ਪਾਸੇ ਨਾਲ ਇਹ ਸਵਾਲ ਖੜਾ ਹੈ ਕਿ ਕੀ ਛਤਰੀ ਵਾਲਾ, ਕੀ ਰੇਹੜੀ ਵਾਲਾ, ਕੀ ਮੋਟਰਸਾਈਕਲ ਵਾਲਾ ਅੰਮ੍ਰਿਤਪਾਲ ਹੈ ਜਾਂ ਅੰਮ੍ਰਿਤਪਾਲ ਵਰਗਾ ਹੈ, ਜੀ ਅੰਮ੍ਰਿਤਪਾਲ ਸਿੰਘ ਹੈ ਜਾਂ ਅਦਾਕਾਰ ਕੋਈ ਐਕਟਰ ਹੈ। ਇਹ ਸਵਾਲ ਅਜੇ ਵੀ ਉਸੇ ਤਰ੍ਹਾਂ ਖੜਾ ਹੈ, ਪਰ ਪੁਲਿਸ ਪੈੜ ਨੱਪ ਰਹੀ ਹੈ ਜੀ, ਉਹ ਵੀ ਫੁਟੇਜ ਦੇ। ਜੀ ਸ਼ਰਮਾ ਜੀ, ਕੱਲ ਤੁਸੀਂ ਜਦੋਂ ਆਪਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਸੀਗੇ ਤੇ ਤੁਸੀਂ ਕਈ ਮੋਰਚਿਆਂ ਦਾ ਹਵਾਲਾ ਦਿੱਤਾ ਸੀਗਾ ਜਿਹੜੇ ਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਲੱਗੇ ਸੀ, ਪਰ ਉਹ ਪੁਲਿਸ ਨੇ ਚੁਕਵਾ ਦਿੱਤੇ ਗਏ। ਹੁਣ ਗੱਲ ਸੁਣਨ ਦੇ ਵਿੱਚ ਇਹ ਆ ਰਹੀ ਹੈ ਕਿ ਜਿਹੜਾ ਕੌਮੀ ਇਨਸਾਫ ਮੋਰਚਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੱਗਿਆ ਹੋਇਆ, ਉੱਥੇ ਵੀ ਗਿਣਤੀ ਜਿਹੜੀ ਆ ਉਹ ਘਟਣ ਲੱਗ ਪਈ ਹੈ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕੌਮੀ ਇਨਸਾਫ ਮੋਰਚਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 7 ਜਨਵਰੀ ਤੋਂ ਚੱਲ ਰਿਹਾ, ਮਤਲਬ ਪੌਣੇ 3 ਮਹੀਨੇ ਹੋ ਗਏ ਉਹਨੂੰ, ਹੈ ਨਾ। ਜਨਵਰੀ ਪੂਰਾ, ਫਰਵਰੀ ਪੂਰਾ, 7 ਮਾਰਚ ਤੱਕ, ਹੈ ਨਾ ਜੀ। ਮਤਲਬ ਜੇ ਆਪਾਂ ਦੇਖੀਏ ਤਾਂ ਫਰਵਰੀ, ਮਾਰਚ 2 ਮਹੀਨੇ ਤਾਂ ਉਹ ਪੂਰੇ ਹੀ ਹੋ ਗਏ ਉਹਨਾਂ ਨੂੰ, ਤੇ ਉਹ ਤੋਂ ਬਾਅਦ 30 ਮਹੀਨਾ ਵੀ ਲਗਭਗ ਮੁੱਕਣ ਵਾਲੇ ਸਮਝ, ਪੌਣੇ 3 ਮਹੀਨੇ ਤੋਂ ਉਹ ਮੋਰਚਾ ਚੱਲ ਰਿਹਾ। ਔਰ ਸਾਰੀਆਂ ਧਿਰਾਂ ਉਹਨੂੰ ਸਮਰਥਨ ਦੇਣ ਆ ਰਹੀਆਂ ਸੀ, ਚਾਹੇ ਉਹ ਕਿਸਾਨ ਜਥੇਬੰਦੀਆਂ, ਚਾਹੇ ਸਮਾਜਿਕ ਸੰਗਠਨ ਨੇ, ਚਾਹੇ ਧਾਰਮਿਕ ਸੰਗਠਨ ਨੇ, ਵੱਖ-ਵੱਖ ਨੁਮਾਇੰਦੇ ਆਪ ਮਾਰੇ ਆ ਰਹੇ ਸੀ। ਪਰ ਅੰਮ੍ਰਿਤਪਾਲ ਵਾਲਾ ਜਿਹੜਾ ਐਪੀਸੋਡ ਵਾਪਰਿਆ, ਉਹ ਤੋਂ ਬਾਅਦ ਇੱਥੋਂ ਹੀ ਇਸੇ ਕੌਮੀ ਇਨਸਾਫ ਮੋਰਚੇ ਚੋਂ ਨਿਹੰਗਾਂ ਦਾ ਇੱਕ ਜਥਾ ਉੱਠ ਕੇ ਜਾਂਦਾ ਸੁਹਾਣੇ ਗੁਰਦੁਆਰੇ ਮੂਹਰੇ, ਤੇ ਉੱਥੇ ਹੋਰ ਸੰਗਤ ਇਕੱਠੀ ਹੋਣ ਲੱਗਦੀ ਆ, ਤੇ ਉਹ ਸਾਰਾ ਇਕੱਤਰਤਾ ਉਧਰ ਨੂੰ ਹੁੰਦੀ ਆ, ਤੇ ਉੱਥੇ ਧੱਕਾ ਮੁੱਕੀ 3 ਦਿਨਾਂ ਬਾਅਦ ਪੁਲਿਸ ਜਿਵੇਂ ਖਾਲੀ ਕਰਾਉਂਦੀ ਹੈ 98 ਘੰਟਿਆਂ ਬਾਅਦ, ਉਹਦਾ ਅਸਰ ਹੁਣ ਕੌਮੀ ਇਨਸਾਫ ਮੋਰਚੇ ਤੇ ਨਜ਼ਰ ਆਉਣ ਲੱਗਿਆ। ਇੱਥੇ ਗਿਣਤੀ ਖਾਸੀ ਘਟ ਗਈ ਹੈ ਜੀ। ਜਾਂ ਤਾਂ ਲੰਗਰ ਵਾਲੇ ਪਾਸੇ ਥੋੜੇ ਬਹੁਤ ਲੋਕ ਨਜ਼ਰ ਆਏ, ਜਾਂ ਜਿਹੜਾ ਮੁੱਖ ਪੰਡਾਲ ਹੈ ਉਹਦੇ ਵਿੱਚ ਕੁਝ ਸੰਗਤ ਨਜ਼ਰ ਆਈ। ਪਰ ਜਿਹੜਾ ਪਹਿਲਾਂ ਬਾਹਰਲੀਆਂ ਟੈਂਟਾਂ 'ਚ, ਟਰਾਲੀਆਂ 'ਚ, ਸੜਕ ਦੇ ਆਮਦ ਸੀ ਨਿੱਤ ਦਿਨ ਦੀ, ਜਾਂ ਚੌਂਕ ਜਿਹੜਾ YPS ਚੌਂਕ ਹੈ, ਜਿੱਥੇ ਸਵੇਰੇ ਹੀ ਮੁਸਤੈਦੀ ਦੇ ਨਾਲ ਖੜੇ ਹੋ ਜਾਂਦੇ ਸੀ ਕੌਮੀ ਇਨਸਾਫ ਮੋਰਚੇ ਦੇ ਵਿੱਚ ਸ਼ਾਮਲ ਹੋਣ ਆਏ ਨੌਜਵਾਨ ਜਾਂ ਨੁਮਾਇੰਦੇ ਜਾਂ ਪ੍ਰਬੰਧਕ ਧਿਰਾਂ, ਤੇ ਫਿਰ ਉਹ ਟ੍ਰੈਫਿਕ ਨੂੰ ਵੀ ਕੰਟਰੋਲ ਕਰਦੇ ਸੀ ਕਿ ਭਾਈ ਇੱਧਰੋਂ ਚਲੇ ਜਾਓ, ਇੱਧਰੋਂ ਚਲੇ ਜਾਓ, ਬੜੇ ਅਦਬ ਨਾਲ। ਮਤਲਬ ਇਹ ਵੀ ਨਹੀਂ ਕੋਈ ਉੱਥੇ ਧੱਕਾ ਮੁੱਕੀ ਹੁੰਦੀ ਸੀ ਜਾਂ ਕੋਈ ਗਾਲੀ ਗਲੋਚ। ਸੋ ਉਹ ਸਾਰੀ ਕਾਰਵਾਈ ਸੀ, ਪਰ ਉਹ ਸਾਰਾ ਕੁਝ ਹੁਣ ਉੱਥੇ ਠੰਡਾ ਹੋ ਗਿਆ। YPS ਚੌਂਕ ਖਾਲੀ ਆ, ਠੀਕ ਹੈ ਨਾ, ਤੇ ਉਹ 2 ਸੜਕਾਂ ਦੇ ਵਿੱਚੋਂ ਇੱਕ ਸੜਕ ਲਗਭਗ ਖਾਲੀ ਆ, ਜਿੱਥੇ ਇੱਕ ਦਿਨ ਪੁਲਿਸ ਨਾਲ ਝੜਪ ਹੋਈ ਸੀਗੀ, ਉਹ ਰਾਹ ਖੋਲ ਦਿੱਤਾ ਗਿਆ, ਬੜੈਲ ਜੇਲ੍ਹ ਵਾਲਾ ਰਾਹ ਖੋਲ ਦਿੱਤਾ ਗਿਆ, ਬੈਰੀਗੇਡ ਉਧਰੋਂ ਹਟਾ ਦਿੱਤੇ ਗਏ ਨੇ। ਸੋ ਇਹ ਕਾਫੀ ਅਸਰ ਉੱਥੇ ਨਜ਼ਰ ਆ ਰਿਹਾ। ਬੇਸ਼ੱਕ ਮੋਹਾਲੀ ਦੇ ਵਿੱਚ ਇੰਟਰਨੈਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ, ਪਰ YPS ਚੌਂਕ ਵਾਲੇ ਖੇਤਰ 'ਚ, ਕੌਮੀ ਇਨਸਾਫ ਮੋਰਚੇ ਵਾਲੇ ਦੇ ਖੇਤਰ 'ਚ ਅਜੇ ਵੀ ਇੰਟਰਨੈਟ ਪੂਰੀ ਤਰ੍ਹਾਂ ਬਹਾਲ ਨਹੀਂ ਹੋਇਆ, ਤੇ ਇੰਟਰਨੈਟ ਵੀ ਨਹੀਂ ਚੱਲ ਰਿਹਾ। ਸੰਗਤ ਦੀ ਰੋਜ਼ ਦੀ ਆਮਦ ਘਟ ਗਈ ਆ, ਤੇ ਜਿਹੜੇ ਉੱਥੇ ਪੱਕੇ ਠਹਿਰਾ ਵਾਲੇ ਸੀ ਉਹਨਾਂ ਚੋਂ ਵੀ ਗਿਣਤੀ ਖਾਸੀ ਘਟੀ ਆ। ਸੋ ਹੁਣ ਇਹ ਸਾਰਾ ਉਸ ਮਾਮਲੇ ਦਾ ਅਸਰ ਹੈ, ਜਾਂ ਇੱਥੇ ਪੁਲਿਸ ਨੇ ਕੋਈ ਮਤਲਬ ਸੰਪਰਕ ਸਾਧਿਆ, ਜਾਂ ਪ੍ਰਬੰਧਕਾਂ ਦੀ ਕਿਸੇ ਰਣਨੀਤੀ ਦੇ ਤਹਿਤ ਹੈ ਕਿ ਅਜੇ ਲਾਂਭੇ ਹੋਣੇ 'ਚ ਸਿਆਣਪ ਹੈ। ਸੋ ਕੀ ਇਹ ਇੱਕ ਅਗਲੇ ਪੜਾਅ ਲਈ ਤਿਆਰੀ ਵਜੋਂ ਸਮਝਿਆ ਜਾਵੇ ਇਸ ਨੂੰ, ਕਿ ਹੁਣ ਅਗਲੀ ਰਣਨੀਤੀ ਦੇ ਤਹਿਤ ਸਾਹਮਣੇ ਆਉਣਾ, ਜਾਂ ਇਹ ਅਚਾਨਕ ਕੋਈ ਖੌਫ ਦਾ ਮਾਹੌਲ, ਅਸਰ ਦਾ ਮਾਹੌਲ, ਡਰ ਦਾ ਮਾਹੌਲ ਚੋਂ ਹੈ। ਸੋ ਇਹ ਸਾਰੇ ਸਵਾਲ ਖੜੇ ਨੇ, ਪਰ ਇੰਨਾ ਜ਼ਰੂਰ ਹੈ ਜੀ ਕਿ ਕੌਮੀ ਇਨਸਾਫ ਮੋਰਚੇ 'ਚ ਗਿਣਤੀ ਖਾਸੀ ਘਟੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਸਰਕਾਰ ਦੀ ਨਵੀਂ ਖੇਤੀ ਨੀਤੀ ਦੀ। ਕਹਿੰਦੇ ਜੂਨ ਦੇ ਵਿੱਚ ਪੰਜਾਬ ਸਰਕਾਰ ਲਿਆ ਰਹੀ ਹੈ ਨਵੀਂ ਖੇਤੀ ਨੀਤੀ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਕਿ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ, ਪੰਜਾਬ ਦੇ ਖੇਤੀਬਾੜੀ ਮੰਤਰੀ ਧਾਲੀਵਾਲ ਹੋਰਾਂ ਨੇ, ਕੁਲਦੀਪ ਧਾਲੀਵਾਲ ਹੋਰਾਂ ਨੇ ਦਾਅਵਾ ਕੀਤਾ ਹੈ ਕਿ ਅਸੀਂ ਨਵੀਂ ਖੇਤੀ ਨੀਤੀ ਜੂਨ 'ਚ ਲਿਆਵਾਂਗੇ, ਕਿ ਸਾਡੀ ਪੂਰੀ ਤਿਆਰੀ ਹੈ। 31 ਮਾਰਚ ਤੱਕ ਕਹਿੰਦੇ ਅਸੀਂ ਸੁਝਾਅ ਮੰਗੇ ਨੇ, ਤੇ ਅਸੀਂ ਆਪ ਵੀ ਰਾਏ ਮਸ਼ਵਰਾ ਕਰ ਰਹੇ ਹਾਂ, ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ, ਖੇਤੀ ਮਾਹਿਰਾਂ ਤੋਂ, ਯੂਨੀਵਰਸਿਟੀਆਂ ਤੋਂ, ਖੇਤੀ ਦੇ ਉੱਤੇ ਕੰਮ ਕਰਨ ਵਾਲੀਆਂ ਸੰਸਥਾਵਾਂ, ਧਿਰਾਂ ਤੋਂ, ਅਸੀਂ ਸਾਰਿਆਂ ਦੀ ਰਾਏ ਲੈ ਕੇ ਇੱਕ ਨਵੀਂ ਖੇਤੀ ਨੀਤੀ ਬਣਾਉਣ ਜਾ ਰਹੇ ਹਾਂ, ਕਿਉਂਕਿ ਖੇਤੀ ਸੂਬਿਆਂ ਦਾ ਵਿਸ਼ਾ, ਇਹ ਪਹਿਲਾਂ ਵੀ ਸਵਾਲ ਉੱਠਦੇ ਰਹੇ। ਸੋ ਇਸ ਲਈ ਇਹ ਇੱਕ ਪਹਿਲ ਕਦਮੀ, ਕਿਉਂਕਿ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ ਕਿ ਸਾਡੀ ਤਾਂ ਹੱਦ ਹੈ, ਸਾਡੇ ਕੋਲ ਨਾ ਆਪਣੀ ਖੇਤੀ ਪਾਲਿਸੀ ਹੈ, ਨਾ ਸਾਡੇ ਕੋਲ ਆਪਣੀ ਖੇਡ ਪਾਲਿਸੀ ਹੈ, ਨਾ ਸਾਡੇ ਕੋਲ ਸਿੱਖਿਆ ਪਾਲਿਸੀ ਹੈ, ਨਾ ਸਾਡੇ ਕੋਲ ਆਪਣੀ ਸੱਭਿਆਚਾਰ ਪਾਲਿਸੀ ਹੈ। ਅਜੇ ਤਾਂ ਅਸੀਂ ਮਾਈਨਿੰਗ ਤੇ ਐਕਸਾਈਜ਼ ਵਾਲਿਆਂ 'ਚ ਉਲਝੇ ਫਿਰੀ ਜਾਂਦੇ ਹੈ ਨਾ। ਸੋ ਮੁੱਖ ਮੁੱਦਿਆਂ ਤਾਂ ਅਸੀਂ ਆਉਂਦੇ ਨਹੀਂ। ਸੋ ਇਸ ਲਈ ਸਰਕਾਰ ਨੇ ਪਲੰਘ ਪੱਟਣ ਦੀ ਕੋਸ਼ਿਸ਼ ਤਾਂ ਕੀਤੀ ਹੈ, ਦਮ ਭਰਿਆ, ਤੇ ਕਿਹਾ ਕਿ 31 ਮਾਰਚ ਤੱਕ। ਤੇ ਇਹਨਾਂ ਨੇ ਕਿਹਾ, ਕਹਿੰਦੇ ਅਸੀਂ ਡਾਕਟਰ ਗੁਰਦੇਵ ਸਿੰਘ ਖੁਸ਼ ਹੋਰਾਂ ਨਾਲ ਤੇ ਡਾਕਟਰ BS ਗਿੱਲ ਹੋਰਾਂ ਨਾਲ, ਉਹਨਾਂ ਨਾਲ ਅਸੀਂ ਰਾਏ ਕਰ ਰਹੇ ਹਾਂ। ਇੱਕ ਝੋਨੇ ਦੇ ਮਾਹਰ ਨੇ, ਦੂਏ ਕਣਕ ਦੇ ਮਾਹਰ ਨੇ। ਸੋ ਇਸ ਲਈ ਉਹ ਤੋਂ ਬਿਨਾਂ ਸਮੁੱਚੀ ਖੇਤੀ ਦੇ ਵੀ ਦੋਨੇ ਮਾਹਰ ਨੇ। ਸੋ ਇਸ ਲਈ ਕਹਿੰਦੇ ਉਹਨਾਂ ਨਾਲ ਵੀ ਅਸੀਂ ਰਾਏ ਮਸ਼ਵਰਾ ਕੀਤਾ, ਤੇ ਉਹ ਤੋਂ ਬਾਅਦ ਕੁਲਦੀਪ ਧਾਲੀਵਾਲ ਕਹਿੰਦੇ ਲਓ ਜੀ ਤਿਆਰੀ ਹੈ, 31 ਮਾਰਚ ਤੱਕ ਜਿਹਨੂੰ ਸੁਝਾਅ ਦੇਣੇ ਦੇ ਦਿਓ, ਨਹੀਂ ਜੂਨ ਦੇ ਵਿੱਚ ਫਿਰ ਸਾਡੀ ਨਵੀਂ ਖੇਤੀ ਨੀਤੀ ਆ ਜਾਣੀ। ਹੁਣ ਇੱਥੇ ਤੱਕ ਤਾਂ ਸਰਕਾਰ ਦਾ ਇੱਕ ਕੋਸ਼ਿਸ਼ ਲੱਗਦੀ ਹੈ ਜੀ, ਪਰ ਫਿਕਰਮੰਦੀ ਜਥੇਬੰਦੀਆਂ ਨੂੰ ਵੀ ਖੜੀ ਆ, ਫਿਕਰਮੰਦੀ ਪੰਜਾਬ ਦੇ ਕਿਸਾਨਾਂ ਨੂੰ ਵੀ ਖੜੀ ਆ, ਕਿ ਅਰਵਿੰਦ ਕੇਜਰੀਵਾਲ ਹੋਰੀ ਵੀ ਜਿਵੇਂ
ਭਾਜਪਾ ਵਾਲੇ ਰਾਹ ਤੇ ਚੱਲਦੇ ਨਜ਼ਰ ਆਉਂਦੇ ਨੇ, ਜਿਵੇਂ ਉਹਨਾਂ ਦੀ ਬੋਲੀ ਬੋਲਦੇ ਨਜ਼ਰ ਆਉਂਦੇ ਨੇ, ਜਾਂ ਜਿਵੇਂ ਸਰਕਾਰਾਂ ਬਣਾਉਣ ਲਈ ਚੋਣ ਲੜਨ ਲਈ ਉਹਨਾਂ ਨੂੰ ਫੰਡਾਂ ਦੀ ਲੋੜ ਆ ਪਾਰਟੀ ਨੂੰ, ਉਹਦੇ ਲਈ ਕਿਤੇ ਇਹ ਖੇਤੀ ਨੀਤੀ ਵੀ ਕਿਸੇ ਮਤਲਬ ਕਾਰਪੋਰੇਟ ਘਰਾਣੇ ਦੇ ਝੋਲੀ ਨਾ ਪੈ ਜਾਵੇ ਜੀ, ਕਿਤੇ ਉਹਨਾਂ ਦੀ ਉਸੇ ਪਾਲਿਸੀ ਦਾ ਹਿੱਸਾ ਨਾ ਹੋਵੇ। ਸੋ ਇਸ ਲਈ ਅਜੇ ਇੰਤਜ਼ਾਰ ਆ ਬਾਚਣ। ਇਹਦੇ ਨਾਲ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਖਿਲਾਫ ਮੋਰਚਾ ਵੀ ਖੁੱਲ ਜਾਵੇ, ਜਾਂ ਸਰਕਾਰ ਕਿਸਾਨਾਂ ਨੂੰ ਖੁਸ਼ ਕਰਕੇ ਬਾਬਾਈ ਵੀ ਕੱਟ ਲਵੇ। ਹੁਣ ਇਹ ਨੀਤੀ ਕਿਹਦੇ ਹਿੱਤ ਲਈ, ਜੇ ਪੰਜਾਬ ਦੇ ਹਿੱਤ ਲਈ ਹੋਈ, ਕਿਸਾਨਾਂ ਦੇ ਹਿੱਤ ਲਈ ਹੋਈ, ਫਿਰ ਸ਼ਾਬਾਸ਼ ਮਿਲ ਸਕਦੀ ਆ। ਜੇਕਰ ਇਹ ਕਾਰਪੋਰੇਟ ਦੇ ਹਿੱਤ ਦੇ ਵਿੱਚ ਹੋਈ, ਚੰਦ ਘਰਾਣਿਆਂ ਨੂੰ ਖੁਸ਼ ਕਰਨਾ ਹੋਇਆ, ਨਵੇਂ ਅਬਾਨੀ ਅਡਾਨੀ ਲਿਆਉਣੇ ਹੋਏ, ਜਾਂ ਮੌਜੂਦਾ ਅਬਾਨੀ ਅਡਾਨੀਆਂ ਨੂੰ ਸੌਂਪਣਾ ਹੋਇਆ, ਫਿਰ ਇਹ ਨਵਾਂ ਮਾਮਲਾ ਵੀ ਖੜਾ ਹੋ ਸਕਦਾ। ਸੋ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਇਹ ਉਹ ਖੇਤੀ ਨੀਤੀ ਹੈ ਜਿਹਦੀ ਆਪਾਂ ਗੱਲ ਕਰ ਰਹੇ ਸੀ ਕਿ ਆਉਂਦੇ ਦਿਨਾਂ 'ਚ ਪੰਜਾਬ ਸਰਕਾਰ ਸੋਚ ਰਹੀ ਹੈ ਕਿ ਅਸੀਂ ਘੱਟੋ ਘੱਟ 3 ਚੀਜ਼ਾਂ ਦੇ ਬਦਲਵੀਆਂ ਤੇ MSP ਦੇ ਹੀ ਦਈਏ, ਆਲੂ ਤੇ ਟਮਾਟਰ ਤੇ, ਹੈ ਨਾ, ਗੋਭੀ ਤੇ, ਕੀ ਉਧਰ ਨੂੰ ਵਧੂਗੀ ਗੱਲ ਹੈ, ਜਾਂ ਕਿ ਕੇਰਲਾ ਵਾਲਿਆਂ ਮੰਗ ਬਾਕੀ ਚੀਜ਼ਾਂ ਤੇ MSP ਦੇਣਗੇ, ਜਾਂ ਇੱਕ ਡਰਾਮਾ ਕਰ ਦੇਣਗੇ। ਇਹ ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਸਰਕਾਰ ਨੇ ਦਮ ਭਰਿਆ ਕਿ ਅਸੀਂ ਨਵੀਂ ਖੇਤੀ ਨੀਤੀ ਲਿਆ ਰਹੇ ਹਾਂ ਔਰ ਜੂਨ 'ਚ ਆ ਜਾਏਗੀ। 31 ਮਾਰਚ ਤੱਕ ਸੁਝਾਅ ਮੰਗੇ ਨੇ, ਪਰ ਕਿਸਾਨ ਜਥੇਬੰਦੀਆਂ ਦੀ ਨਜ਼ਰ, ਕਿਸਾਨ ਆਗੂਆਂ ਦੀ ਨਜ਼ਰ ਇਹਦੇ ਉੱਤੇ ਬਣੀ ਹੋਈ ਹੈ ਕਿ ਸਰਕਾਰ ਕਿਤੇ ਇੱਕ ਨਵਾਂ ਧੋਖਾ, ਕਿਉਂਕਿ ਅੱਜ ਕੱਲ ਕਹਿੰਦੇ ਨੇ ਨਾ ਕਿ ਅਸੀਂ ਦਿੱਲੀ ਨਾਲ ਮਿਲ ਕੇ, ਕੇਂਦਰ ਨਾਲ ਮਿਲ ਕੇ, ਭਾਜਪਾ ਨਾਲ ਮਿਲ ਕੇ ਚੱਲ ਰਹੇ ਹਾਂ, ਸਹਿਯੋਗ ਕਰਦੇ ਹਾਂ ਇੱਕ ਦੂਏ ਨੂੰ। ਸੋ ਕਿਤੇ ਇਸ ਖੇਤੀ ਨੀਤੀ 'ਚ ਵੀ ਅਬਾਨੀ ਅਡਾਨੀ ਦਾ ਸਹਿਯੋਗ ਤਾਂ ਨਹੀਂ ਕਰਨਾ ਕਿ ਉੱਥੇ 3 ਕਾਨੂੰਨੀ ਲਾਗੂ, ਇੱਧਰੋਂ ਲਾਗੂ ਕਰਾ ਲਓ ਕੋਈ। ਇਹਦੇ ਉੱਤੇ ਵੀ ਨਜ਼ਰ ਰੱਖਣੀ। ਜਦੋਂ ਖੇਤੀ ਕਾਨੂੰਨ ਬਣੇ ਸੀ ਦਿੱਲੀ ਦੇ ਵਿੱਚ, ਇੱਕ ਸਭ ਤੋਂ ਪਹਿਲਾਂ ਨੋਟੀਫਾਈ ਹੋ ਗਿਆ ਸੀ ਇੱਕ ਕਾਨੂੰਨ। ਬਿਲਕੁਲ ਬਿਲਕੁਲ, ਇਹ ਸਵਾਲ ਖੜਾ ਹੈ। ਹਾਂਜੀ ਹਾਂਜੀ, ਕੇਜਰੀਵਾਲ ਜੀ ਨੂੰ ਕਈ ਵਾਰੀ ਰਾਸ਼ਟਰ ਵਾਲੇ ਕੰਮਾਂ ਦੇ ਵਿੱਚ ਬੜੀ ਕਾਹਲ ਰਹਿੰਦੀ ਹੈ ਕਿ ਇਹ ਕੰਮ ਜਿਹੜਾ ਬੰਦੀ ਸਿੰਘ ਵਾਲੇ ਮਾਮਲੇ 'ਚ ਵੀ ਮਤਲਬ ਸਵਾਲ ਇੱਥੇ ਵੀ ਖੜਾ ਹੈ ਕਿ ਤੁਹਾਡੀ ਫਾਈਲ ਤੇ ਦਸਤਖਤ ਅਜੇ ਤੱਕ ਕਿਉਂ ਨਹੀਂ ਹੋਏ। ਹਾਂਜੀ ਹਾਂਜੀ, ਬਿਲਕੁਲ। ਕਈ ਵਾਰੀ ਨਾ ਜਦੋਂ ਜਿਹੜੇ ਕੰਮ ਦੀ ਰਾਸ਼ਟਰ ਨੂੰ ਲੋੜ ਹੋਵੇ, ਫਿਰ ਉਹ ਬੜੇ ਕਾਹਲੇ ਪੈ ਜਾਂਦੇ ਆ, ਤੇ ਫਿਰ ਇੱਥੋਂ ਵਾਲੇ ਵੀ ਬੜੇ ਪਾਬੰਦ ਹੈ, ਬੜੇ ਆਗਿਆਕਾਰੀ ਨੇ ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਨਸ਼ਾ ਛਡਾਊ ਕੇਂਦਰਾਂ ਦੀ। ਕਹਿੰਦੇ ਵੀ ਅਕਸਰ ਹੀ ਬੰਦਾ ਇਹ ਜ਼ਿਕਰ ਕਰਦਾ ਵੀ ਯਾਰ ਫਲਾਂ ਮੇਰਾ ਮਿੱਤਰ ਨਸ਼ਾ ਛੱਡਣਾ ਉਹਨੇ ਤੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਹੈ। ਪਰ ਸ਼ਰਮਾ ਜੀ, ਕੀ ਇਹ ਗੱਲ ਸੱਚ ਹੈ ਕਿ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਹੀ ਲੋਕ ਆਉਂਦੇ ਨੇ ਨਸ਼ੇ ਦੀ ਤਲਬ ਮਟਾਉਣ? ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਨਸ਼ਾ ਛਡਾਊ ਕੇਂਦਰ ਨਸ਼ਾ ਛਡਾਉਣ ਲਈ ਹੁੰਦੇ ਨੇ ਜੀ, ਪਰ ਉੱਥੇ ਨਸ਼ਾ ਛਡਾਉਣ ਦੇ ਲਈ ਜਦੋਂ ਡਾਕਟਰਾਂ ਕੋਲ ਪਹੁੰਚ ਕੀਤੀ ਜਾਂਦੀ ਹੈ ਤਾਂ ਅਕਸਰ ਇਹ ਹੁੰਦਾ ਕਿ ਜਿਹੜੇ ਬੰਦੇ ਨੇ ਨਸ਼ਾ ਛੱਡਣਾ, ਉਹਨੇ ਜਿਹੋ ਜਿਹਾ ਨਸ਼ਾ ਲਾਇਆ, ਉਹਦੀ ਉਹ ਮਾਤਰਾ ਘਟਾਉਣ ਦੇ ਲਈ ਉਹਨੂੰ ਇੱਕ ਗੋਲੀ ਦਿੱਤੀ ਜਾਂਦੀ ਹੈ ਕਿ ਹੁਣ ਆਹ ਗੋਲੀ ਦਵਾਈ ਦੇ ਤੌਰ ਤੇ ਤੂੰ ਲੈਣੀ ਹੈ, ਕੋਈ ਉਹਦੀ ਮਾਤਰਾ ਘਟਾਵਾਂਗੇ ਤੇ ਤੇਰਾ ਨਸ਼ਾ ਛੁੱਟ ਜੂਗਾ। ਪਰ ਉਹ ਜਿਹੜੇ ਲੋਕ ਫਿਰ ਉਹ ਗੋਲੀ ਤੇ ਲੱਗ ਜਾਂਦੇ ਨੇ, ਫਿਰ ਤਲਬ ਹੋ ਜਾਂਦੇ। ਕਰੋਨਾ ਕਾਲ 'ਚ ਆਪਾਂ ਦੇਖਿਆ ਸੀ ਕਿ ਕਿਵੇਂ ਗੋਲੀ ਲੈਣ ਲਈ ਲੈਣਾ ਲੱਗ ਗਈਆਂ ਸੀ, ਉਹ ਤਸਵੀਰਾਂ ਸਾਹਮਣੇ ਆਈਆਂ। ਪਰ ਅਜਿਹੀਆਂ ਤਸਵੀਰਾਂ ਨਿੱਤ ਦਿਨ ਸਿਵਲ ਹਸਪਤਾਲਾਂ 'ਚ ਨਸ਼ਾ ਛਡਾਊ ਕੇਂਦਰਾਂ 'ਚ ਲੱਗਦੀਆਂ ਨੇ, ਉਹ ਸਾਹਮਣੇ ਨਹੀਂ ਆਉਂਦੀਆਂ। ਸਹੀ। ਪੰਜਾਬ ਦਾ ਸਭ ਤੋਂ ਵੱਡਾ ਸਿਵਲ ਹਸਪਤਾਲ ਲੁਧਿਆਣਾ, ਹਾਂਜੀ, ਸਵੇਰੇ 8 ਵਜੇ ਉਹਦੇ ਮੁੱਖ ਗੇਟ ਤੋਂ ਅੰਦਰ ਵੜਦੇ ਹੀ ਇੱਕ ਹੱਥ ਨਸ਼ਾ ਛਡਾਊ ਕੇਂਦਰ ਜੀ, ਤੇ ਸਵੇਰੇ 8 ਵਜੇ ਉਹਦੇ ਮੂਹਰੇ ਲੰਬੀ ਲਾਈਨ ਲੱਗ ਜਾਂਦੀ ਹੈ। ਠੀਕ ਹੈ। 450 ਤੋਂ ਲੈ ਕੇ 500 ਬੰਦਾ ਨਿੱਤ ਦਿਨ ਉੱਥੇ ਗੋਲੀ ਲੈਣ ਲਈ ਖੜਾ ਹੁੰਦਾ। ਉਹ ਅੱਛਾ। ਜਿਹਦੇ ਵਿੱਚ ਨੌਜਵਾਨ ਵੀ, ਜਿਹਦੇ ਵਿੱਚ ਬਜ਼ੁਰਗ ਵੀ, ਜਿਹਦੇ ਵਿੱਚ ਕੁੜੀਆਂ ਵੀ, ਜਿਹਦੇ ਵਿੱਚ ਜਨਾਨੀਆਂ ਵੀ। ਮਤਲਬ ਤੁਸੀਂ ਇੱਥੋਂ ਦਾ ਲਾ ਲਓ, ਹਰ 500 ਮਤਲਬ ਜਿਹੜੀਆਂ ਮਤਲਬ ਕਿ 5 ਤੋਂ 7% ਕਹਿੰਦੇ ਬੀਬੀਆਂ ਹੁੰਦੀਆਂ ਉਹਨਾਂ 'ਚ। ਜੇ 500 ਬੰਦਾ ਤਾਂ 25-30 ਬੀਬੀਆਂ ਖੜੀਆਂ ਉਹਨਾਂ 'ਚ। ਤੇ ਉਹ ਕਹਿੰਦੇ ਜੀ ਕਿ ਹਾਲਤ ਇਹ ਆ ਕਿ ਇਹਨਾਂ ਦੇ ਵਿੱਚੋਂ ਜਿਹੜੇ ਲੋਕ ਗੋਲੀ ਲੈਣ ਆਉਂਦੇ ਨੇ, 60 ਤੋਂ 70% ਲੋਕ ਉਹ ਹੁੰਦੇ ਨੇ ਜਿਹੜੇ ਦੂਏ ਨਸ਼ਿਆਂ ਤੋਂ ਹਟ ਕੇ ਗੋਲੀ ਤੇ ਲੱਗ ਚੁੱਕੇ ਨੇ, ਆਪਣੀ ਤਲਬ ਮਟਾਉਣ ਆਉਂਦੇ ਨੇ। ਠੀਕ ਹੈ। ਕਿਉਂਕਿ ਇਹਦੇ ਵਿੱਚ ਨਾ ਫੀਮ ਹੁੰਦੀ ਆ। ਅੱਛਾ। ਤੇ ਉਹ ਡਾਕਟਰ ਦੀ ਸਹਿਮਤੀ ਨਾਲ ਇਹ ਗੋਲੀ ਲੱਗਦੀ ਆ ਕਿ ਹਾਂ ਵੀ ਥੋੜੀ ਥੋੜੀ ਮਾਤਰਾ ਘਟਾਉਣੀ ਆ। ਪਰ ਜਦੋਂ ਮਾਤਰਾ ਘਟਾਉਂਦੇ ਨੇ ਤਾਂ ਉਹਨਾਂ ਨੂੰ ਤਲਬ ਬਦਲ ਆ ਜਾਂਦੀ ਆ। ਫਿਰ ਉਹ ਕਹਿੰਦੇ ਕਿ ਅਸੀਂ ਹੋਰ ਨਸ਼ੇ ਤੇ ਜਾਵਾਂਗੇ, ਉਹਦੇ ਨਾਲ ਡਾਕਟਰ ਸਾਹਿਬ ਸਾਨੂੰ ਆਹੀ ਗੋਲੀ ਵਧਾ ਦਿਓ। ਅੱਛਾ। ਤੇ ਇਹੀ ਹਾਲ ਸਿਵਲ ਹਸਪਤਾਲ ਲੁਧਿਆਣੇ ਦਾ, ਇਹੀ ਹਾਲ ਲੁਧਿਆਣੇ ਜ਼ਿਲ੍ਹੇ ਦੇ ਹੋਰ ਨਸ਼ਾ ਛਡਾਊ ਕੇਂਦਰਾਂ ਦਾ, ਇਹੀ ਹਾਲ ਪੰਜਾਬ ਦੇ ਸਮੁੱਚੇ ਨਸ਼ਾ ਛਡਾਊ ਕੇਂਦਰਾਂ ਦਾ। ਪਰ ਜਿਹੜੇ ਤਾਂ ਹੈਗੇ ਸਰਕਾਰੀ, ਉੱਥੇ ਤਾਂ ਚਲੋ ਡਾਕਟਰ ਨੂੰ ਹੁੰਦਾ ਕਿ ਚੱਲ ਚਿੱਠੇ ਤੋਂ ਤਾਂ ਬਚਿਆ, ਹੈ ਨਾ। ਇਸੇ ਲਈ ਰਵਾਇਤੀ ਮਤਲਬ ਨਸ਼ਿਆਂ ਦੀ ਖੇਤੀ ਦਾ ਵੀ ਮੁੱਦਾ ਬਣ ਰਿਹਾ ਨਾ ਜੀ। ਪਰ ਜਿਹੜੇ ਹੈਗੇ ਪ੍ਰਵੀਨ ਜੀ ਪ੍ਰਾਈਵੇਟ, ਉਹਨਾਂ ਪ੍ਰਾਈਵੇਟਾਂ ਚੋਂ ਕਈਆਂ ਨੇ ਤਾਂ ਨਸ਼ਾ ਵੇਚਣ ਦੀ ਦੁਕਾਨ ਬਣਾ ਲਈ। ਨਸ਼ਾ ਤੋਂ ਸਾਰਿਆਂ ਨੇ ਨਹੀਂ, ਕਈ ਸੰਸਥਾਵਾਂ ਬਹੁਤ ਚੰਗਾ ਕੰਮ ਕਰ ਰਹੀਆਂ, ਪਰ ਕਈ ਇਹਦੀ ਆੜ ਦੇ ਵਿੱਚ ਇਹੀ ਕੰਮ ਕਰਦੇ ਨੇ ਕਿ ਗੋਲੀਆਂ ਹੀ ਵੇਚ ਲਓ, ਤੇ ਉਹਨਾਂ ਨੇ ਉਹ ਧੰਦਾ ਬਣਾ ਲਿਆ ਜੀ। ਸੋ ਇਸ ਲਈ ਇਹ ਵੱਡਾ ਸਵਾਲ ਖੜਾ, ਔਰ ਜ਼ਿਆਦਾਤਰ ਇਹਦੇ ਵਿੱਚ ਇਹ ਮਾਮਲੇ ਵੀ ਆਉਂਦੇ ਨੇ। ਉਹ ਕਹਿੰਦੇ ਕਿ ਜਿਹੜੇ ਇਹਨਾਂ ਗੋਲੀਆਂ ਦੇ ਆਦੀ ਹੋ ਜਾਂਦੇ ਨੇ ਜਾਂ ਨਸ਼ੇ ਦੇ ਆਦੀ ਹੋ ਜਾਂਦੇ ਨੇ, ਉਹਨਾਂ 'ਚ 90% ਤਾਂ ਹੈਪਨੋਟਾਈਜ਼ ਸੀ ਦੇ ਰੋਗੀ ਹੁੰਦੇ ਨੇ।
ਇਹਨਾਂ ਤੋਂ 5 ਤੋਂ 7% ਤਾਂ ਇਹਨਾਂ 'ਚ HIV ਵੀ ਪੀੜਤ ਹੋ ਜਾਂਦੇ ਨੇ, ਕਿਉਂਕਿ ਉਹ ਅੱਛਾ ਟੀਕੇ ਟੂਕਿਆਂ ਦੀ ਵਰਤੋਂ ਕਰ ਲੈਂਦੇ ਨੇ। ਸੋ ਇਹ ਵੱਡਾ ਸਵਾਲ ਖੜਾ। ਇਸ ਲਈ ਆ ਸਥਿਤੀ ਅੱਜ ਸਾਡੇ ਸਾਹਮਣੇ ਹੈ ਕਿ ਨਸ਼ਾ ਛਡਾਊ ਕੇਂਦਰ ਤਲਬ ਮਟਾਉਣ ਲਈ ਆਉਣ ਲੱਗੇ ਨਸ਼ੇੜੀ ਜਿਹਨਾਂ ਨੇ ਨਸ਼ਾ ਛੱਡਣਾ ਹੈ, ਉਹਨਾਂ ਚੋਂ ਕਹਿੰਦੇ 10-20% ਹੀ ਹੁੰਦੇ ਨੇ ਜਿਹੜੇ ਇਹ ਸੋਚ ਕੇ ਆਉਂਦੇ ਨੇ ਨਸ਼ਾ ਛੱਡਣਾ। ਫਿਰ ਡਾਕਟਰਾਂ ਨਾਲ ਗੱਲ ਹੋਈ ਜਦੋਂ ਇਸ ਪੱਖ ਤੇ ਕਿ ਫਿਰ ਇਹ ਗੋਲੀ ਦੇ ਉੱਤੇ ਲੱਗ ਕੇ ਵੀ ਬੰਦਾ ਫਿਰ ਨਸ਼ਾ ਛਡਾਇਆ ਥੋੜ੍ਹਾ, ਤਾਂ ਨਸ਼ੇ ਦਾ ਆਦੀ ਹੋ ਗਏ ਇੱਕ ਹੋਰ ਦਾ। ਉਹ ਕਹਿੰਦੇ ਨਹੀਂ, ਅਸਲ 'ਚ ਗੋਲੀ ਤੇ ਲਾਉਣ ਦਾ ਮਤਲਬ ਤਾਂ ਇਹ ਹੁੰਦਾ ਕਿ ਜਿਹੜਾ ਉਹ ਸਿੰਥੈਟਿਕ ਨਸ਼ੇ ਲੈਂਦਾ ਹੈ ਜਾਂ ਉਹ ਚਿੱਟਾ ਲੈਂਦਾ ਜਾਂ ਕੋਈ ਟੀਕੇ ਗੋਲੀਆਂ ਕੈਪਸੂਲ ਲੈਂਦਾ, ਉਹਨਾਂ ਤੋਂ ਆ ਕੇ ਇਹਦੇ ਪਰ ਰਵਾਇਤੀ ਤੇ ਆ ਜਾਵੇ, ਫਿਰ ਹੌਲੀ ਹੌਲੀ ਇਹ ਚੋਂ ਬਾਹਰ ਕੱਢ ਲਈ ਉਹਨੂੰ। ਪਰ ਕਹਿੰਦੇ ਇੱਥੇ ਤੱਕ ਲਿਆਉਣ ਲਈ ਸਾਡੀ ਕੋਸ਼ਿਸ਼ ਹੁੰਦੀ ਹੈ, ਉਹ ਤੋਂ ਅੱਗੇ ਬਾਹਰ ਨਿਕਲਦੀ ਉਹਦੀ ਆਪਣੀ ਇੱਛਾ ਸ਼ਕਤੀ ਹੁੰਦੀ ਹੈ। ਠੀਕ ਹੈ, ਪਰ ਉਹ ਇੱਛਾ ਸ਼ਕਤੀ ਆ ਕੇ ਮਰ ਜਾਂਦੀ। ਉਹ ਕਹਿੰਦਾ ਚੱਲ ਕੋਈ ਨਾ, ਇੰਨਾ ਕੁ ਤਾਂ ਚੱਲਣ ਦੇ। ਤੇ ਬਸ ਜੇਕਰ ਉਹ ਇਸ ਇੱਛਾ ਸ਼ਕਤੀ ਨਾਲ ਆ ਜਾਵੇ ਕਿ ਮੈਂ ਸਾਰਾ ਛੱਡਣਾ, ਤੇ ਛੱਡ ਜਾਂਦੇ ਨੇ। ਕਹਿੰਦੇ 10 ਤੋਂ 20% ਅਜਿਹੇ ਆਉਂਦੇ ਨੇ ਜਿਹੜੇ ਬਿਲਕੁਲ ਬਾਹਰ ਹੋ ਜਾਂਦੇ ਨੇ। ਤੇ ਪਰ ਆ ਜਿਹੜੀ ਗੋਲੀਆਂ ਲੈਣ ਵਾਲੇ ਆ ਰਹੇ ਨੇ, ਇਹ ਅੱਜ ਕੱਲ ਦੇ ਨਹੀਂ ਆ ਰਹੇ ਪ੍ਰਵੀਨ ਜੀ। ਇਹ ਕਹਿੰਦੇ ਪਿਛਲੇ ਕਈ ਤਾਂ ਇਹਨਾਂ ਚੋਂ ਨੇ ਜਿਹੜੇ ਪਿਛਲੇ 10 ਸਾਲਾਂ ਤੋਂ 8 ਸਾਲਾਂ ਤੋਂ ਇਹੀ ਆ ਰਹੇ ਨੇ। ਠੀਕ ਹੈ, ਇਹ ਬਹੁਤ ਫਿਕਰਮੰਦੀ ਵਾਲੀ ਹੈ। ਇਸ ਲਈ ਸਰਕਾਰ ਨੂੰ ਇਸ ਮਸਲੇ ਦੇ ਉੱਤੇ, ਸੰਸਥਾਵਾਂ ਨੂੰ ਇਸ ਮਸਲੇ ਦੇ ਉੱਤੇ ਸੋਚਣਾ ਪੈਣਾ ਕਿ ਜਿਵੇਂ ਇੱਕ ਨਾ BP ਦੀ ਔਰ ਸ਼ੂਗਰ ਦੀ ਕਹਿੰਦੇ ਜੀ ਉਮਰ ਭਰ ਦੀ ਗੋਲੀ ਲੱਗੀ, ਜਦੋਂ ਤੱਕ ਬੰਦਾ ਜਿਉਂਦਾ ਤਦ ਤੱਕ ਇਹ ਗੋਲੀ ਖਾਣੀ। ਮਤਲਬ ਦਵਾਈਆਂ ਵਾਲਾ ਧੰਦਾ ਤਾਂ ਚੱਲ ਰਿਹਾ ਨਾ। ਰੋਗ ਥੋੜੀ ਦੇਰ ਬਾਅਦ ਪਤਾ ਲੱਗਦਾ ਕਿ ਟੈਸਟ ਰਿਪੋਰਟ ਬਦਲ ਗਈ, ਜੇ ਹੁਣ ਇੰਨੇ % ਵਾਲੀ ਸ਼ੂਗਰ ਮੰਨੀ ਜਾਊਗੀ। ਮਤਲਬ ਮਾੜੀ ਜਿਹੀ ਪੁਆਇੰਟ ਬਦਲਣ ਨਾਲ ਵੀ ਕਿ ਹਾਂ ਇੰਨੇ ਪੁਆਇੰਟ ਘਟਾਤਾ, ਤਾਂ ਉਹਦੇ ਨਾਲ ਕਿੰਨੇ ਲੱਖਾਂ ਲੋਕ ਉਹ 'ਚ ਸ਼ਾਮਲ ਹੁੰਦੇ, ਲੱਖਾਂ ਗੋਲੀਆਂ ਰੋਜ਼ ਵਿਕਣ ਲੱਗ ਜਾਂਦੀਆਂ ਜੀ। ਸੋ ਕੀ ਉਸੇ ਤਰ੍ਹਾਂ ਹੀ ਗੋਲੀ ਵੇਚਣ ਦਾ ਧੰਦਾ ਤਾਂ ਨਹੀਂ? ਇਹ ਵੱਡਾ ਸਵਾਲ ਖੜਾ ਕਿ ਫਿਰ ਨਸ਼ਾ ਛਡਾਇਆ ਕਾਹਦਾ ਜੇ ਨਸ਼ੇ ਤੋਂ ਬੰਦਾ ਹਟੇ ਹੀ ਨਹੀਂ। ਜੇ BP ਸ਼ੂਗਰ ਦੀ ਗੋਲੀ ਖਾ ਕੇ BP ਸ਼ੂਗਰ ਹਟਿਆ ਹੀ ਨਹੀਂ, ਪੱਕੀ ਉਹ ਗੋਲੀ ਲੱਗਣੀ ਹੈ, ਫਿਰ ਇਲਾਜ ਕਾਹਦਾ ਹੋਇਆ ਜੀ। ਵੀ ਉਸੇ ਤਰ੍ਹਾਂ ਇਹ ਨਸ਼ੇ ਵਾਲੇ ਮਾਮਲੇ 'ਚ। ਸੋ ਇਸ ਲਈ ਕਈਆਂ ਨੇ ਇਸ ਨੂੰ ਧੰਦਾ ਬਣਾ ਲਿਆ ਕਿ ਗੋਲੀ ਵੇਚਣ ਦਾ, ਔਰ ਕਈ ਇੱਥੇ ਨਸ਼ਾ ਛੱਡਣ ਦੇ ਨਾਂ ਦੇ ਉੱਤੇ ਤਲਬ ਮਟਾਉਣ ਲਈ ਆਉਂਦੇ ਨੇ। ਇੱਕ ਕੜਵੀ ਸੱਚਾਈ ਹੈ ਪ੍ਰਵੀਨ ਜੀ। ਸ਼ਰਮਾ ਜੀ, ਪਹਿਲਾਂ ਵੀ ਖਬਰਾਂ ਦੇ ਵਿੱਚ ਆਪਾਂ ਸੁਣਦੇ ਰਹੇ, ਨਸ਼ਾ ਛਡਾਊ ਕੇਂਦਰਾਂ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਆਪਾਂ ਸੁਣਦੇ ਰਹੇ ਹਾਂ। ਕਈ ਤਰ੍ਹਾਂ ਦੇ ਖੁਲਾਸੇ, ਕਈ ਤਰ੍ਹਾਂ ਦੀਆਂ ਖੌਫਨਾਕ, ਕਈ ਤਰ੍ਹਾਂ ਦੀਆਂ ਦਿਲ ਕੰਬਾਊ ਘਟਨਾਵਾਂ ਆਪਾਂ ਨਸ਼ਾ ਛਡਾਊ ਕੇਂਦਰਾਂ ਦੇ ਸੰਦਰਭ ਤੋਂ, ਐਂਗਲ ਤੋਂ ਸੁਣਦੇ ਰਹੇ। ਜਾਂਦੇ ਗੱਲ ਕਰੀਏ ਸ਼ਰਮਾ ਜੀ ਪਾਣੀ ਦੀ। PM ਮੋਦੀ ਸਾਹਿਬ ਇਸ ਗੱਲ ਉੱਤੇ ਬੜੀ ਵਾਰ ਬੜੇ ਵੱਡੇ ਦਾਅਵੇ ਕਰ ਚੁੱਕੇ ਕਿ ਗੰਗਾ ਦੀ ਸਫਾਈ ਕਰਾਂਗੇ। ਪਰ ਸ਼ਰਮਾ ਜੀ ਜਿਹੜੀ ਰਿਪੋਰਟ ਆ ਉਹ ਇਹ ਗੱਲ ਕਹਿ ਰਹੀ ਹੈ ਕਿ 2050 ਤੱਕ ਗੰਗਾ ਸੁੱਕ ਹੀ ਜਾਵੇਗੀ। ਮੇਰਾ ਤੰਜ਼ ਕਰਨ ਨੂੰ ਦਿਲ ਤਾਂ ਨਹੀਂ ਕਰਦਾ, ਕਿਉਂਕਿ ਪਾਣੀ ਦਾ ਬਹੁਤ ਵੱਡਾ ਸਰੋਤ ਹੈ, ਪਰ ਤੰਜ਼ ਕਰਨਾ ਪਊਗਾ, ਕਿਉਂਕਿ ਸਰਕਾਰਾਂ ਫਿਰ ਸਾਫ਼ ਕਿਹੜੀ ਚੀਜ਼ ਨੂੰ ਕਰਨਗੀਆਂ ਜਦੋਂ ਗੰਗਾ ਹੀ ਸੁੱਕ ਗਈ। ਪ੍ਰਵੀਨ ਜੀ, ਇਹ 'ਚ ਕੋਈ ਦੋ ਰਾਏ ਨਹੀਂ ਕਿ ਇੱਕ ਪਾਸੇ ਗੰਗਾ ਦੀ ਸਫਾਈ ਦਾ ਮੁੱਦਾ ਜੀ, ਦੂਏ ਪਾਸੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦਾ ਮੁੱਦਾ ਜੀ, ਤੀਏ ਪਾਸੇ ਧਰਤੀ ਹੇਠਲੇ ਪਾਣੀ ਨੂੰ ਵੀ ਸ਼ੁੱਧ ਰੱਖਣ ਦਾ ਮੁੱਦਾ। ਹਾਂਜੀ। ਨਦੀਆਂ ਦਰਿਆਵਾਂ ਨੂੰ ਬਚਾਉਣਾ ਵੀ ਤੇ ਸ਼ੁੱਧ ਰੱਖਣਾ ਵੀ, ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਵੀ ਤੇ ਸ਼ੁੱਧ ਰੱਖਣਾ ਵੀ, ਇਹ ਦੋਵੇਂ ਮਾਮਲੇ ਨੇ, ਦੋਵੇਂ ਪਾਸੇ। ਸੋ ਇਸੇ ਦੇ ਵਿੱਚੋਂ ਇਹ ਮਾਮਲਾ ਖੜਾ। ਗੰਦੀ ਤਾਂ ਗੰਦੀ ਜੀ, ਮਤਲਬ ਉਹ ਜਦੋਂ ਰਹਿਣੀ ਹੋ ਨਹੀਂ ਫਿਰ ਸਫਾਈ ਵੀ ਹੋ ਜਾਣੀ ਹੈ ਨਾ। ਹਾਂਜੀ, ਬਿਲਕੁਲ। ਫਿਰ ਕਹਿਣਗੇ ਦੇਖੋ ਜੀ ਅਸੀਂ ਸਾਫ਼ ਹੀ ਕਰਤੀ। ਸੋ ਦੇਸ਼ ਵਿਕਣੇ ਨਹੀਂ ਦੂੰਗਾ, ਪਰ ਇਹ ਥੋੜਾ ਪਤਾ ਸੀ ਕਿ ਮੈਂ ਹੀ ਵੇਚ ਦੂੰਗਾ ਜੀ। ਸੋ ਉਹੀ ਜੀ ਉਹ ਗੱਲ ਹੈ कि लो जी मैंने कहा था ना, देखो गंगा साफ, अब बिल्कुल साफ हो गई, मैदान बन गया। हाँ जी। फिर गालियो होगा। ये हकीकत है प्रवीण जी, मेरे को अंकड़े ने, मैं अंकड़े आधारित रिपोर्ट से अज गल कर लग्या। हाँ जी। कहंदे कि 1.3 अरब लोकां नूं पानी देण वाली गंगा, हाँ जी, ब्रह्मपुरा ते जिहड़ी ओ है ना, ब्रह्मपुत्रा ते सिंधु, ये तिन्ने सने 10 नदियां ने जिहड़ियां 2050 तक आउंदे सुक सकदियां। ठीक है। मतलब करीब 1.5 अरब लोकां दे लई जिहड़ा पानी दा स्रोत है ਉਹ 2050 ਤੱਕ ਆਉਂਦੇ ਉਹਦੇ ਮੁੱਕ ਜਾਣਾ। ਪੰਜਾਬ 'ਚ ਵੀ ਹਵਾ ਲੈ ਕੇ 10-15 ਸਾਲਾਂ 'ਚ ਧਰਤੀ ਹੇਠਲਾ ਪਾਣੀ ਮੁੱਕਣ ਵਾਲਾ। ਤੇ ਸਾਡੀਆਂ ਨਦੀਆਂ ਦਾ ਵੀ, ਸਾਡੇ ਦਰਿਆਵਾਂ ਦਾ ਵੀ, ਸਾਡੀਆਂ ਨਹਿਰਾਂ ਦਾ ਵੀ ਉਹਦੇ ਵਿੱਚ ਆਮਦ ਘਟੀ ਜਾਂਦੀ ਹੈ। ਉਹ ਕਹਿੰਦੇ ਜਿਵੇਂ ਗਲੇਸ਼ੀਅਰ ਪਿਘਲ ਰਹੇ ਨੇ ਤੇ ਉਵੇਂ ਫਿਰ ਉਹ ਤੋਂ ਬਾਅਦ ਪਾਣੀ ਮੁੱਕਣਾ ਸ਼ੁਰੂ ਹੋ ਜਾਣਾ। ਪਾਣੀ ਆਉਣਾ ਕਿੱਥੋਂ ਆ ਫਿਰ ਜੀ? ਸਰੋਤ ਕੀ ਆ ਪਾਣੀ ਦਾ ਜਦੋਂ ਗਲੇਸ਼ੀਅਰ ਨਹੀਂ ਰਹੇ, ਜਦੋਂ ਬਰਫ਼ੇ ਨਹੀਂ ਪਈ, ਜਦੋਂ ਪਹਾੜੇ ਨਹੀਂ ਰਹੇ ਬਰਫ਼ ਵਾਲੇ, ਤੇ ਉਹਦਾ ਅਸਰ ਉਹ ਕਹਿੰਦੇ ਜੀ 2031 ਦੇ ਵਿੱਚ, ਤੁਸੀਂ ਅੰਕੜਾ ਜਿਹੜਾ ਮੈਂ ਬੜਾ ਗੰਭੀਰਤਾ ਨਾਲ ਦੱਸ ਰਿਹਾ, ਉਹ ਕਹਿੰਦੇ ਜੀ 2017 ਦੇ ਵਿੱਚ ਪਾਣੀ ਦੀ ਜ਼ਰੂਰਤ 1100 ਅਰਬ ਸੀਗੀ ਤੇ 2050 ਚ ਪਾਣੀ ਦੀ ਜ਼ਰੂਰਤ ਵੱਧ ਕੇ 1447 ਰਹਿ ਜਾਣੀ ਹੈ। ਠੀਕ ਹੈ। 2017 ਦੇ ਵਿੱਚ ਪਾਣੀ ਦੀ ਜ਼ਰੂਰਤ 1100 ਅਰਬ ਕਿਊਸਕ ਮੀਟਰ ਸੀ ਤੇ 2050 ਚ ਪਾਣੀ ਦੀ ਜ਼ਰੂਰਤ ਵੱਧ ਕੇ 1447 ਕਿਊਸਕ ਰਹਿ ਜਾਣੀ ਆ। ਮਤਲਬ ਵੱਧ ਜਾਣੀ ਆ ਜੀ। 1100 ਤੋਂ ਵੱਧ ਕੇ 1447 ਹੋ ਜਾਣੀ ਹੈ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਜਿਹੜੇ ਸਾਨੂੰ ਪਾਣੀ ਦੀ ਲੋੜ ਹੈ। ਪਰ
ਦੂਏ ਪਾਸੇ ਆ ਜਾਓ, 2023 ਦੇ ਮੁਤਾਬਕ 231 ਤੱਕ ਪਾਣੀ ਦੀ ਪ੍ਰਤੀ ਵਿਅਕਤੀ ਜਿਹੜੀ ਔਸਤ ਹੈ ਮੌਜੂਦਗੀ, ਉਹ 1367 ਹੈ। ਜੀ ਤੁਸੀਂ ਇਹ ਦੇਖੋ ਕਿ 950 ਦੇ ਵਿੱਚ 1950 ਦੇ ਵਿੱਚ ਪ੍ਰਤੀ ਵਿਅਕਤੀ ਜਿਹੜੀ ਪਾਣੀ ਦੀ ਉਪਲਬਧਤਾ ਸੀ ਉਹ 3000 ਤੋਂ ਲੈ ਕੇ 4000 ਕਿਊਸੈਕ ਮੀਟਰ ਸੀ 1950 ਦੇ ਵਿੱਚ। 1950 ਦੇ ਵਿੱਚ। ਜੀ ਠੀਕ ਹੈ ਤੇ 2031 ਤੱਕ ਜਾਂਦੇ ਜਾਂਦੇ 1367 ਰਹਿ ਜਾਣੀ ਹੈ ਜੀ। ਤੇ 3000 4000 ਤੋਂ ਘਟ ਕੇ ਅਸੀਂ ਕਿੱਥੇ ਆ ਗਏ, ਤੇ ਇਧਰ ਉਪਲਬਧਤਾ ਸਾਡੀ ਕਿੱਥੇ ਰਹਿ ਗਈ। ਜੀ ਸੋ ਇੱਥੋਂ ਅੰਦਾਜ਼ਾ ਲਾਉਣ ਦੀ ਲੋੜ ਹੈ ਕਿ ਇਹਦਾ ਮਤਲਬ ਇਹ ਵੱਡਾ ਖਤਰਾ ਖੜਾ, ਤੇ ਉਹ ਕਹਿੰਦੇ ਨੇ ਜਲ ਸੰਕਟ ਮਾਰ ਕੇ 2050 ਤੱਕ ਆਉਂਦੇ ਸਾਡੀ ਗੰਗਾ, ਸਾਡੀ ਬ੍ਰਹਮਪੁੱਤਰਾ, ਸਿੰਧੂ ਵਰਗੀਆਂ ਨਦੀਆਂ ਸਣੇ ਜਿਹੜੀਆਂ ਉੱਤਰੀ ਭਾਰਤ ਨੂੰ ਜਾਂ ਏਸ਼ੀਆ ਦੇ ਵਿੱਚ ਖਾਸ ਕਰ ਭਾਰਤ, ਪਾਕਿਸਤਾਨ ਤੇ ਚੀਨ ਤੱਕ, ਇਹਨਾਂ ਸਾਰਿਆਂ ਦੇ ਲਈ ਇਹ ਜਲ ਸੰਕਟ ਖੜਾ ਹੋ ਸਕਦਾ। ਤਾਂ ਹੀ ਮੰਨਿਆ ਜਾ ਰਿਹਾ ਕਿ ਅਗਲਾ ਵਿਸ਼ਵ ਯੁੱਧ ਜੇ ਹੋਊਗਾ ਤਾਂ ਪਾਣੀਆਂ ਲਈ ਹੋਊਗਾ। ਤੁਸੀਂ ਇਹ ਦੇਖੋ ਕਿ ਦੁਨੀਆ ਭਰ ਦੀ ਜਿਹੜੀ ਆਬਾਦੀ ਆ ਉਹਦੀ 17.74% ਦੀ ਆਬਾਦੀ ਇਕੱਲੇ ਭਾਰਤ 'ਚ ਆ। ਠੀਕ ਹੈ। ਦੁਨੀਆ ਦੀ ਕੁੱਲ ਆਬਾਦੀ ਦਾ 17.74% ਦੀ ਆਬਾਦੀ ਭਾਰਤ ਦੇ ਵਿੱਚ ਆ। ਤੇ ਇਹਦੇ ਵਿੱਚੋਂ ਹੀ ਆંકੜੇ ਨਿਕਲ ਰਹੇ ਨੇ, ਕਹਿੰਦੇ ਕਿ ਜਿਹੜਾ ਕੁੱਲ ਨਦੀ ਦਾ ਮਤਲਬ ਕਿ ਖੇਤਰ ਆ ਉਹ 43% ਗੰਗਾ, ਬ੍ਰਹਮਪੁਰਾ, ਮੇਘਨਾ, ਇਹ ਸਾਰੀਆਂ ਨਦੀਆਂ ਨੇ ਰਾਹੀਂ ਸਾਨੂੰ 43% ਪਾਣੀ ਪੀਣ ਵਾਲੇ ਤੋਂ ਮਿਲਦਾ। ਤੇ ਪਰ ਜੇਕਰ 2050 ਤੱਕ ਇਹੀ ਨਾ ਰਿਹਾ ਤੇ ਬਾਕੀ ਧਰਤੀ ਹੇਠਲਾ ਪਾਣੀ ਸਾਡਾ ਘਟ ਰਿਹਾ ਤਾਂ ਬਾਕੀ ਖੇਤਰਾਂ ਦੀਆਂ ਨਦੀਆਂ ਦਰਿਆਵਾਂ ਤੇ ਵੀ ਅਸਰ ਪੈਣਾ, ਫਿਰ ਪੀਣ ਵਾਲੇ ਪਾਣੀ ਲਈ ਵੀ ਤਰਸਾਂਗੇ। ਸੋ ਇਸ ਲਈ ਮੈਂ ਕਦੇ ਲਿਖਿਆ ਸੀ ਕਿ ਜੇ ਤੂੰ ਭੁੱਲਿਆ ਬਾਬੇ ਨਾਨਕ ਦੀ ਬਾਣੀ ਨੂੰ ਫਿਰ ਤੂੰ ਤਰਸੇਂਗਾ ਪਾਣੀ ਨੂੰ। ਸੋ ਅਸੀਂ ਬਾਣੀ ਨੂੰ ਭੁੱਲ ਰਹੇ ਹਾਂ। ਅਸੀਂ ਆਪਣੇ ਰਵਾਇਤਾਂ ਨੂੰ, ਆਪਣੇ ਧਰਮ ਨੂੰ, ਆਪਣੇ ਅਕੀਦੇ ਨੂੰ, ਉਹ ਸਾਰਿਆਂ ਨੂੰ ਭੁੱਲ ਰਹੇ ਹਾਂ, ਜਿਹਦਾ ਅਸਰ ਹੁਣੇ, ਜਿਹਨੂੰ ਅਸੀਂ ਪਵਿੱਤਰ ਗੰਗਾ ਕਹਿ ਕੇ ਮਤਲਬ ਕਿ ਨਵਾਜਦੇ ਹਾਂ, ਤੇ ਅੱਜ ਉਹਨੂੰ ਗੰਦਲੇ ਹੋਣ ਦੇ ਉੱਤੇ ਕਰੋੜਾਂ ਅਰਬਾਂ ਰੁਪਈਆ ਖਾ ਕੇ ਕਿਹੜੇ ਕਿਹੜੇ ਲੋਕ ਅਮੀਰ ਹੋ ਗਏ, ਹੈਨਾ, ਕਿੰਨਾ ਪ੍ਰੋਜੈਕਟ ਬਣ ਲਏ, ਕਿੰਨੇ ਲੁੱਟ ਲਏ, ਹੈਨਾ, ਜਮਨਾ ਦੇ ਨਾਂ ਦੇ ਉੱਤੇ ਕਿੰਨਾ ਕੁਛ ਹੋ ਲਿਆ। ਤੇ ਪਰ ਹਕੀਕਤ ਇਹ ਹੈ ਕਿ ਉਹ ਗੰਦੀਆਂ ਵੀ ਨੇ, ਤੇ ਆਉਣ ਵਾਲੇ ਦਿਨਾਂ 'ਚ ਉਹ ਗੰਦਾ ਪਾਣੀ ਵੀ ਸ਼ਾਇਦ ਨਾ ਲੱਭੇ, ਉਹ ਵੀ ਮੁੱਕ ਜਾਵੇ। 2050 ਤੱਕ ਪਾਣੀ ਦਾ ਸੰਕਟ ਭਾਰਤ 'ਚ ਵੱਡਾ ਖੜਾਉਣ ਵਾਲਾ ਇਹ ਰਿਪੋਰਟ ਦੱਸਦੀ ਹੈ ਜੀ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।